ਆਪਾਂ ਦੇਖਿਆ ਵੀ ਜਿਹੜੇ ਸੈਕਟਰੀ ਆਫ ਸਟੇਟ ਆ ਮਾਰਕੋ ਰੂਬੀਓ ਨੇ ਕੱਲ ਪਾਲਿਸੀ ਚੇਂਜ ਐਲਾਨ ਕਰ ਦਿੱਤੀ। ਕਹਿੰਦੇ ਵੀ ਜਿਹੜੇ ਵਰਕਰ ਵੀਜ਼ੇ ਇਸ਼ੂ ਕੀਤੇ ਜਾਂਦੇ ਆ ਕਮਰਸ਼ੀਅਲ ਟਰੱਕ ਡਰਾਈਵਰਸ ਨੂੰ, ਉਸ ਦੇ ਉੱਤੇ ਅਸੀਂ ਰੋਕ ਲਾਉਣ ਜਾ ਰਹੇ ਹਾਂ, ਉਸ ਨੂੰ ਪੌਜ਼ ਕਰ ਦਿੱਤਾ ਗਿਆ ਆ। ਹੁਣ ਇਹ ਬੜਾ ਇਸ ਟਾਈਮ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਆ, ਕਨਫਿਊਜ਼ਨ ਆ ਸਾਰਿਆਂ ਦੇ ਲਈ, ਕਿਉਂਕਿ ਜਿਹੜਾ ਕੋਈ ਇੱਥੇ ਆਇਆ ਆ ਉਸ ਨੂੰ ਵਰਕ ਪਰਮਿਟ ਦਿੱਤਾ ਜਾਂਦਾ ਹੈ, ਉਹ ਵਰਕ ਵੀਜ਼ਾ ਨਹੀਂ ਹੁੰਦਾ। ਵਰਕ ਵੀਜ਼ਾ ਹੁੰਦਾ ਜਿੱਦਾਂ H1 ਹੁੰਦਾ, H2B ਹੁੰਦਾ, ਸੀਜ਼ਨਲ ਜਿਹੜੇ ਵੀਜ਼ੇ ਹੁੰਦੇ ਵੀ ਕੰਮ ਦੇ ਇੱਥੇ ਆ ਕੇ ਕੰਮ ਕਰਨ ਦੇ ਲਈ, ਜਿਹੜਾ ਇੱਕ ਵਿਸ਼ੇਸ਼ ਤੌਰ ਦੇ ਉੱਤੇ ਬਾਹਰਲੇ ਮੁਲਕ ਤੋਂ ਤੁਹਾਨੂੰ ਵੀਜ਼ਾ ਅਲਾਟ ਕਰਕੇ ਜਿਹੜਾ ਉਹ ਘੱਲਿਆ ਜਾਂਦਾ ਹੈਗਾ ਆ ਜਾਂ ਲੱਗ ਕੇ ਜਿਹੜਾ ਉਹ ਨਿਕਲਦਾ ਆ। ਇਹ ਕੀ ਵਰਕ ਪਰਮਿਟ ਵਾਲਿਆਂ ਦੇ ਉੱਤੇ ਅਸਰ ਪਾਊਗਾ ਜਾਂ ਨਹੀਂ ਪਾਊਗਾ, ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ। ਕਈ ਮੰਨਦੇ ਆ ਪਾਊਗਾ, ਕਈ ਮੰਨਦੇ ਆ ਵੀ ਨਹੀਂ, ਇਹ ਚੀਜ਼ ਜਿਹੜੀ ਉਹ ਵੱਖਰੀ ਹੈਗੀ ਆ। ਪਰ ਇਹ ਆ ਵੀ ਪਾਲਿਸੀ ਚੇਂਜ ਜਿਹੜੀ ਹੋ ਗਈ ਆ, ਤੇ ਸਪਸ਼ਟ ਤੌਰ ਦੇ ਉੱਤੇ ਮਾਰਕੋ ਰੂਬੀਓ ਹੋਣਾ ਨੇ ਕਾਰਨ ਜਿਹੜੇ ਉਸ ਦੇ ਵਿੱਚ ਦੱਸੇ ਉਹ ਖਤਰਨਾਕ ਜਿਹੇ ਜਿਹੜੇ ਉਹ ਲੱਗਦੇ ਆ। ਸੋ ਹਾਲਾਤ ਹਰਜੋਤ ਸਿੰਘ ਜੀ ਉਹਨਾਂ ਨੇ ਕਾਰਨ ਜਿਹੜੇ ਦੱਸੇ ਆ ਉਹ ਦੇਖੋ, ਆਪਾਂ ਉਹ ਸਾਰੀਆਂ ਚੀਜ਼ਾਂ ਨੂੰ ਹੁਣ ਸਮਝਣ ਦੀ ਜ਼ਰੂਰਤ ਆ। ਜਿਹੜੀਆਂ ਤਾਰਾਂ ਆ ਉਹ ਜੋੜਨ ਦੀ ਜਿਹੜੀ ਉਸ ਇਸ ਟਾਈਮ ਜਿਹੜੀ ਉਹ ਜ਼ਰੂਰਤ ਬਣ ਚੁੱਕੀ ਹੈ। ਐਕਸੀਡੈਂਟ ਕਿਸੇ ਤੋਂ ਵੀ ਹੁੰਦੇ ਆ, ਮਾਰੇ ਗਏ, ਇਹ ਬਹੁਤ ਮੰਦਭਾਗੀ ਗੱਲ ਆ, ਇਹਦੇ ਵਿੱਚ ਕੋਈ ਦੋਰਾਵਾ ਨਹੀਂ। ਤੇ ਇਸ ਦਾ ਆਧਾਰ ਬਣਾ ਕੇ ਜਿਹੜੇ ਮਾਰਕੋ ਰੂਬੀਓ ਹੋਣਾ ਨੇ ਹੁਣ ਇਹ ਕਿਹਾ ਆ ਵੀ ਭਾਈ ਅਮਰੀਕਨ ਲੋਕਾਂ ਦੀ ਜ਼ਿੰਦਗੀ ਖਤਰੇ 'ਚ ਆ, ਕਿਉਂਕਿ ਫੋਰਨ ਟਰੱਕ ਡਰਾਈਵਰਸ ਇੱਥੇ ਬਹੁਤ ਜ਼ਿਆਦਾ ਨੇ, ਤੇ ਜਿਹੜੇ ਅਮਰੀਕਨ ਟਰੱਕਰਸ ਆ ਉਹਨਾਂ ਦੀ ਜਿਹੜੀ ਰੋਜ਼ੀ ਰੋਟੀ ਨੂੰ ਵੀ ਜਿਹੜਾ ਇਹ ਖਤਰਾ ਹੈਗਾ। ਸੋ ਪਾਲਿਸੀ ਸ਼ਿਫਟ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਐਡੇ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਹੋ ਗਿਆ ਆ। ਜੋ ਇਸ ਟਾਈਮ ਪੋਲੀਟੀਕਲ ਸਰਕਸ ਚੱਲ ਰਹੀ ਆ ਉਸ ਹਰਜਿੰਦਰ ਸਿੰਘ ਦੇ ਹੁਣ ਨਾਮ ਦੇ ਉੱਤੇ, ਉਹਨਾਂ ਪੀੜਤਾਂ ਦੇ ਨਾਮ ਦੇ ਉੱਤੇ, ਹਰਜੋਤ ਸਿੰਘ ਜੀ ਕੋਈ ਨਾਂ ਨਹੀਂ ਲੈ ਰਿਹਾ ਜਿਹੜੇ 3 ਜਾਣੇ ਮਾਰੇ ਗਏ ਆ ਉਹਨਾਂ ਦਾ ਨਾਂ, ਜਿਹੜਾ ਉਹ ਸਿਰਫ ਇਹੀ ਲਈ ਜਾ ਰਹੇ ਆ ਵੀ ਇਹਨੇ ਜਿਹੜਾ ਜੀ ਐਕਸੀਡੈਂਟ ਜਿਹੜਾ ਉਹ ਕਰ ਦਿੱਤਾ। ਐਕਸੀਡੈਂਟ ਹੋਇਆ, ਨੋ ਡਾਊਟ, ਇਹ ਕੋਈ ਪਹਿਲਾ ਜ਼ਿੰਦਗੀ ਦੁਨੀਆ ਦੇ ਵਿੱਚ ਕੋਈ ਐਕਸੀਡੈਂਟ ਸੀ। ਐਕਸੀਡੈਂਟ ਪਹਿਲਾਂ ਵੀ ਹੁੰਦੇ ਰਹੇ ਆ, ਇਹ ਤੋਂ ਵੀ ਭਿਆਨਕ ਹੁੰਦੇ ਰਹੇ ਹੋਣਗੇ। ਕਿਸੇ ਨੇ ਉਹ ਇੱਕ ਦਿਨ ਪਹਿਲਾਂ ਹੀ ਕਿਸੇ ਨੇ ਗੱਡੀ ਜਿਹੜੀ ਕਿਸੇ ਦੇ ਉੱਤੇ ਜਿਹੜੀ ਉਹ ਚਾੜ ਦਿੱਤੀ ਸੀ। ਪਰ ਜੋ ਆਪਾਂ ਜਿੱਦਾਂ ਬਾਰ-ਬਾਰ ਕਹਿ ਰਹੇ ਹਾਂ ਵੀ ਐਂਟੀ ਇਮੀਗ੍ਰੈਂਟ ਵੇਵ ਦੇ ਵਿੱਚ ਅਗਲਾ ਨਿਸ਼ਾਨਾ ਜਿਹੜਾ ਉਹ ਜਿਹੜੇ ਟਰੱਕ ਡਰਾਈਵਰਸ ਆ ਉਹ ਬਣ ਚੁੱਕੇ ਹੈਗੇ ਆ। ਸੋ ਸਥਿਤੀ ਜਿਹੜੀ ਆ ਉਹ ਇੱਥੇ ਤੱਕ ਪਹੁੰਚ ਗਈ ਆ ਵੀ ਵੀਜ਼ਾ ਇਸ਼ੂਐਂਸ ਪਾਲਿਸੀ ਦੇ ਉੱਤੇ ਇਸ ਦਾ ਅਸਰ ਹਰਜੋਤ ਸਿੰਘ ਜੀ ਪੈ ਚੁੱਕਾ ਆ। ਇੱਕ ਜਿਹੜੀ ਚੀਜ਼ ਮਿਸਿੰਗ ਜਿਹੜੀ ਉਹ ਹੈਗੀ ਆ, ਸਾਰੇ ਜਾਣੇ ਆਪਾਂ ਵੀ ਸਾਰੇ ਜਾਣੇ ਜਿਹੜੇ ਉਹ ਗੱਲਾਂ ਇਸ ਨੂੰ ਲੈ ਕੇ ਐਕਸੀਡੈਂਟ ਨੂੰ ਲੈ ਕੇ ਕਰ ਰਹੇ ਆ, ਪਰ ਵਿਕਟਮਸ ਦੇ ਨਾਲ ਜਾਂ ਵਿਕਟਮਸ ਦੇ ਲਈ ਕਿਸੇ ਨੇ ਅਜੇ ਤੱਕ ਆਵਾਜ਼ ਜਿਹੜੀ ਉਹ ਨਹੀਂ ਚੁੱਕੀ। ਹਾਂ, ਰਹਿ ਕੇ ਗੱਲ ਜਿਹੜੀ ਉਹ ਹੋ ਰਹੀ ਆ, ਪਰ ਆਈ ਥਿੰਕ ਐਜ਼ ਏ ਕਮਿਊਨਿਟੀ, ਕਿਉਂਕਿ ਹੁਣ ਆਪਣੀ ਕਮਿਊਨਿਟੀ ਨਿਸ਼ਾਨੇ ਦੇ ਉੱਤੇ ਆ ਗਈ ਆ, ਐਜ਼ ਏ ਕਮਿਊਨਿਟੀ ਆਪਣੀ ਕਮਿਊਨਿਟੀ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ, ਸਾਰਿਆਂ ਨੂੰ ਸਾਂਝੇ ਤੌਰ ਦੇ ਉੱਤੇ ਇੱਕ ਬਿਆਨ, ਪਰਿਵਾਰ ਦੇ ਨਾਲ ਹਮਦਰਦੀ, ਪਰਿਵਾਰ ਦੇ ਲਈ ਹੋ ਸਕਦਾ ਹੈ ਵੀ ਜੇ ਕਿਤੇ ਫੰਡ ਰੇਜ਼ਿੰਗ ਵਾਲੀ ਵੀ ਗੱਲ ਕਰਨੀ ਪਵੇ ਤਾਂ ਉਹ ਵੀ ਉਸ ਦੇ ਵਿੱਚ ਕੋਈ ਪਰੇ ਵਾਲੀ ਗੱਲ ਨਹੀਂ ਹੋਊਗੀ। ਮਾਹੌਲ ਇੰਨਾ ਕੁ ਜ਼ਿਆਦਾ ਹੇਟ ਤਾਂ ਭਰ ਦਿੱਤਾ ਗਿਆ ਆ ਇਸ ਟਾਈਮ, ਖਾਸ ਕਰਕੇ ਪੰਜਾਬੀ ਟਰੱਕਰਸ ਦੇ ਉਲਟ, ਜਿਹੜੇ ਇਮੀਗ੍ਰੈਂਟ ਟਰੱਕਰਸ ਦੇ ਜਿਹੜਾ ਉਲਟ ਵੀ ਰਹਿ ਰੱਬ ਦਾ ਨਾਂ ਜਿਹੜਾ ਉਹ ਬਣ ਗਿਆ। ਇਹ ਇੱਦਾਂ ਕਰ ਰਹੇ ਆ ਵੀ ਜਿੱਦਾਂ ਗਲਤੀ ਕਿਸੇ ਦੇ ਕੋਲ ਹੋ ਨਹੀਂ ਸਕਦੀ। ਇਹਦੀ ਗਲਤੀ ਆ, ਸਾਰੇ ਜਣੇ ਮੰਨਦੇ ਆ ਇਸ ਨੂੰ, ਜਿਹੜੀ ਇਸ ਦੀ ਗਲਤੀ ਦੀ ਸਜ਼ਾ ਆ ਉਹ ਬਣਦੀ ਆ, ਉਹਨੂੰ ਮਿਲੂਗੀ, ਕਿਸੇ ਨੇ ਉਸ ਦੇ ਵਿੱਚ ਕਿੰਤੂ ਪਰੰਤੂ ਨਹੀਂ ਕਰਨੀ। ਪਰ ਉਸ ਦੇ ਕਰਕੇ ਸਾਰਿਆਂ ਨੂੰ ਹੀ ਰਗੜ ਦਿੱਤਾ ਜਾਵੇ, ਇਹ ਵੀ ਗੱਲ ਜਿਹੜੀ ਉਹ ਜਾਇਜ਼ ਨਹੀਂ ਲੱਗਦੀ ਪਈ। ਸੋ ਇਹ ਜਿਹੜੀ ਇੱਕ ਸਥਿਤੀ ਆ, ਨਵਾਂ ਜਿਹੜਾ ਮਾਹੌਲ ਆ ਉਹ ਬਣ ਰਿਹਾ ਆ, ਤੇ ਆਪਾਂ ਉਸ ਵੇਵ ਦੇ ਵਿੱਚੋਂ ਇਸ ਟਾਈਮ ਲੱਗ ਰਹੇ ਆ ਵੀ ਜਿਹੜੀ ਹੇਟ ਆ, ਖਾਸ ਕਰਕੇ ਜਿਹੜੇ ਹੁਣ ਆਪਣੇ ਡਰਾਈਵਰਸ ਆ, ਟਰੱਕਰਸ ਆ, ਉਹਨਾਂ ਦੇ ਉਲਟ ਜਿਹੜੀ ਵੱਧ ਰਹੀ, ਇਹ ਉੱਥੇ ਨਹੀਂ ਰੁਕਣੀ ਹੁੰਦੀ। ਜਿਹੜੇ ਹੇਟ ਕਰਨ ਵਾਲੇ ਲੋਕ ਹੁੰਦੇ, ਜਿਹੜੇ ਕਮਲੇ ਲੋਕ ਹੁੰਦੇ ਆ, ਉਹਨਾਂ ਨੂੰ ਇਹ ਮੈਟਰ ਨਹੀਂ ਕਰਦਾ ਹੁੰਦਾ ਬਾਅਦ 'ਚ ਵੀ ਤੁਸੀਂ ਟਰੱਕ ਡਰਾਈਵ ਕਰਦੇ ਆ ਜਾਂ ਨਹੀਂ ਕਰਦੇ। ਉਹਨਾਂ ਨੇ ਤਾਂ ਤੁਹਾਡੀ ਜਿਹੜੀ ਉਹ ਬਾਅਦ ਦੇ ਵਿੱਚ ਚਿਹਰਾ ਮੋਹਰਾ ਦੇਖ ਕੇ, ਪਛਾਣ ਦੇਖ ਕੇ ਹੀ ਉਹ ਜਿਹੜੀ ਹੇਟ ਆ ਉਹ ਕੱਢਣੀ ਉਹਨਾਂ ਨੇ ਸ਼ੁਰੂ ਕਰ ਦੇਣੀ ਆ। ਸੋ ਸਾਰੀਆਂ ਹੀ ਆਰਗੇਨਾਈਜੇਸ਼ਨਾਂ ਨੂੰ, ਚਾਹੇ ਉਹ ਟਰੱਕਿੰਗ ਦੇ ਨਾਲ ਸੰਬੰਧਿਤ ਆ, ਚਾਹੇ ਉਹ ਗੁਰੂ ਘਰ ਨੇ, ਚਾਹੇ ਉਹ ਜਿਹੜੀਆਂ ਨਾਨ ਪ੍ਰੋਫਿਟ ਸਿੱਖਾਂ ਦੀਆਂ ਆਰਗੇਨਾਈਜੇਸ਼ਨ ਆ, ਪੰਜਾਬੀ ਆਰਗੇਨਾਈਜੇਸ਼ਨਸ ਆ, ਉਹਨਾਂ ਸਾਰਿਆਂ ਨੂੰ ਸਾਂਝੇ ਤੌਰ ਦੇ ਉੱਤੇ ਮਿਲ ਕੇ ਇੱਕ ਬਿਆਨ, ਇੱਕ ਪ੍ਰੈਸ ਰਿਲੀਜ਼, ਪ੍ਰੈਸ ਕਾਨਫਰੰਸ ਜਿਹੜੀ ਉਹ ਕਰਨੀ ਚਾਹੀਦੀ ਆ ਵੀ ਭਾਈ ਹਮਦਰਦੀ ਆ ਸਾਡੀ ਉਸ ਪਰਿਵਾਰ ਦੇ ਨਾਲ ਜਿਨ੍ਹਾਂ ਦੇ ਜਿਹੜੇ ਪਰਿਵਾਰ ਦੇ ਜੀ ਇਸ ਐਕਸੀਡੈਂਟ ਦੇ ਵਿੱਚ ਮਾਰੇ ਗਏ ਆ। ਐਕਸੀਡੈਂਟ ਦੇ ਵਿੱਚ ਉਹ ਡਰਾਈਵਰ ਦਾ ਫਾਲਟ ਹੋ ਸਕਦਾ ਆ, ਕਮਿਊਨਿਟੀ ਦਾ ਜਾਂ ਟਰੱਕਿੰਗ ਇੰਡਸਟਰੀ ਦਾ ਜਾਂ ਟਰੱਕਿੰਗ ਇੰਡਸਟਰੀ 'ਚ ਕੰਮ ਕਰਨ ਵਾਲੇ ਸਾਰਿਆਂ ਦਾ ਉਸ ਦੇ ਵਿੱਚ ਕੋਈ ਫਾਲਟ ਨਹੀਂ ਹੈਗਾ। ਤੇ ਅਫਸੋਸ ਦੇ ਨਾਲ ਹਰਜੋਤ ਸਿੰਘ ਕਹਿਣਾ ਪੈ ਰਿਹਾ ਆ ਵੀ ਕਈ ਲੋਕ ਇਸ ਦਾ ਇਸ ਪੱਖ ਤੋਂ
ਹੁਣੇ ਵੀ ਚੀਜ਼ਾਂ ਸਾਹਮਣੇ ਆ ਰਹੀਆਂ ਆ ਵੀ ਖਾਸ ਕਰਕੇ ਕਿਉਂਕਿ ਭਾਰਤ ਤੇ ਅਮਰੀਕਾ ਦੀ ਇਸ ਟਾਈਮ ਤਣੀ ਪਈ ਆ ਆਪਸ ਦੇ ਵਿੱਚ ਕੁੰਡੀ ਜਿਹੜੀ ਉਹ ਫਸੀ ਪਈ ਆ। ਇਹ ਵੀ ਗੱਲਾਂ ਆ ਰਹੀਆਂ ਆ ਵੀ ਨਕਲੀ ਹੁਣ ਗੋਰਿਆਂ ਦੇ ਅਕਾਊਂਟ ਬਣਾ ਕੇ ਇਹਨਾਂ ਦੇ ਉਲਟ ਜਿਹੜਾ ਉਹ ਪ੍ਰਚਾਰ ਉਹਨਾਂ ਦੁਆਰਾ ਵੀ ਜਿਹੜਾ ਉਹ ਜੀ ਪ੍ਰੋਪੋਗੰਡਾ ਵੀ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਆ। ਸੋ ਇਹ ਮੌਕਾ ਬਹੁਤ ਜ਼ਿਆਦਾ ਬਚ ਕੇ ਨਿਕਲਣ ਦਾ ਆ। ਡੈਮੇਜ ਕੰਟਰੋਲ ਦਾ ਵਕਤ ਜਿਹੜਾ ਉਹ ਆਇਆ ਪਿਆ ਹੈ। ਸੋ ਜੇ ਡੈਮੇਜ ਕੰਟਰੋਲ ਨਹੀਂ ਕੀਤਾ ਤਾਂ ਇਸ ਦੇ ਲੈਣੇ ਦੇ ਦੇਣੇ ਹੋਰ ਵੀ ਜ਼ਿਆਦਾ ਪੈ ਸਕਦੇ ਆ। ਤਾਂ ਬਿਲਕੁਲ ਸਾਨੂੰ ਵੀ ਬਹੁਤ ਸਾਰੀਆਂ ਕਾਲਸ ਆਈਆਂ ਵੀ ਭਈ ਜੀ ਉਹ ਜਿਹੜੇ ਵਿਕਟਮ ਆ ਉਹਨਾਂ ਲਈ ਫੰਡ ਰੇਜ਼ਿੰਗ ਕਰੋ, ਜੋ ਨੌਜਵਾਨ ਮੁੰਡਾ ਆ ਉਹਦੇ ਹੱਕ ਦੀ ਆਵਾਜ਼ ਕਰੋ। ਪਹਿਲੀ ਗੱਲ ਤਾਂ ਇਹ ਹੈ ਫੰਡ ਰੇਜ਼ਿੰਗ 'ਚ ਆਪਾਂ ਪੰਜਾਬੀ ਰੇਡੀਓ USA ਕਦੇ ਵੀ ਨਹੀਂ ਪਿਆ, ਨਾ ਹੀ ਕਰਾਂਗੇ। 15 ਸਾਲ ਹੋ ਗਏ ਸ਼ੁਰੂ ਹੋਇਆਂ ਨੂੰ, ਕਿਉਂਕਿ ਬਦਨਾਮੀ ਕਰਨ ਨੂੰ 1 ਮਿੰਟ ਨਹੀਂ ਲੱਗਦਾ। ਸੋ ਇਸ ਇਸ਼ੂ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਿਹੜੇ ਪਰਿਵਾਰ 3 ਜੀ ਜਿਹੜੇ ਮਾਰੇ ਗਏ ਆ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਕੰਟੈਕਟ ਕਰਨਾ ਚਾਹੀਦਾ, ਸਿੱਖ ਜਥੇਬੰਦੀਆਂ ਨੂੰ, ਖਾਸ ਕਰਕੇ ਗੁਰਦੁਆਰਾ ਸਾਹਿਬ ਸਟਾਕਟਨ ਕਮੇਟੀ ਦੇ ਜਿਹੜੇ ਜਾਂ ਗੁਰਦੁਆਰਾ ਸਾਹਿਬ ਸਟਾਕਟਨ ਦੇ ਮੈਂਬਰ ਹੈਗੇ, ਕਿਉਂਕਿ ਜਿਹੜਾ ਡਰਾਈਵਰ ਸੀ ਉਹ ਸਟਾਕਟਨ ਏਰੀਏ 'ਚ ਰਹਿਣ ਵਾਲਾ ਸੀ। ਸੋ ਲੈਟਰ ਲਿਖਣੀ ਚਾਹੀਦੀ ਆ, ਫੰਡ ਰੇਜ਼ਿੰਗ ਕਰਨੀ ਚਾਹੀਦੀ ਆ ਉਹਨਾਂ ਦੇ ਲਈ। ਮੇਰੇ ਹਿਸਾਬ ਨਾਲ ਤਾਂ $1 ਮਿਲੀਅਨ ਕਰਨਾ ਚਾਹੀਦਾ ਘੱਟੋ ਘੱਟ, ਤੇ ਉਹ ਪਰਿਵਾਰਾਂ ਨੂੰ ਸੱਦ ਕੇ ਯੁਬਾ ਸਿਟੀ ਨਗਰ ਕੀਰਤਨ 'ਚ ਜਦੋਂ ਅਰਦਾਸ ਹੋਣੀ ਕਹੋ ਵੀ ਅਸੀਂ ਸਾਰੀ ਪੂਰੀ ਕਮਿਊਨਿਟੀ ਤੁਹਾਡੇ ਨਾਲ ਆ। ਸੋ ਇਹ ਜਿਹੜੀ ਵੇਵ ਆ ਇਹ ਹਰਜਿੰਦਰ ਸਿੰਘ ਵਿੱਚ ਫ੍ਰੀ 'ਚ ਰਗੜਿਆ ਗਿਆ, ਕਿਉਂਕਿ ਮੇਨ ਪੋਲਿਟਿਕਸ ਆ ਤੁਹਾਡੇ ਸਾਹਮਣੇ ਹੀ ਆ, ਕਿਉਂਕਿ ਫਲੋਰੀਡਾ ਰਿਪਬਲਿਕਨ ਸਟੇਟ ਆ, ਕੈਲੀਫੋਰਨੀਆ ਡੈਮੋਕ੍ਰੇਟ ਸਟੇਟ ਹੈਗੀ ਆ। ਫਲੋਰੀਡਾ ਦਾ ਗਵਰਨਰ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਰਿਹਾ ਆ, ਹੋ ਸਕਦਾ ਫਿਊਚਰ 'ਚ ਵੀ ਬਣੇ। ਤੇ ਕੈਲੀਫੋਰਨੀਆ ਦਾ ਗਵਰਨਰ ਗੈਬਨ ਨਿਊਸਮ ਆਲਰੇਡੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਪਤਾ ਹੀ ਆ ਵੀ ਡੈਮੋਕ੍ਰੇਟਿਕ ਪਾਰਟੀ ਵੱਲੋਂ ਹੋਣਾ ਹੈਗਾ। ਇਹ ਸਾਰੇ ਦੇ ਵਿੱਚ ਜਦੋਂ ਉਸਨੂੰ ਹਰਜਿੰਦਰ ਸਿੰਘ ਨੂੰ ਪਰਸੋਂ ਅਰੈਸਟ ਕਰਕੇ ਜਦੋਂ ਕੋਰਟ ਤੋਂ ਬਾਅਦ ਉੱਥੇ ਦਾ ਲਿeutenant ਗਵਰਨਰ ਦੇਖੋ ਲੈਣ ਆਇਆ, ਵੀ ਦੇਖੋ ਜੀ ਮੈਂ ਲੈ ਕੇ ਇਹਨੂੰ ਉੱਥੇ ਸਜ਼ਾ ਦਿਵਾਊਂਗਾ ਤੇ ਮੈਕਸਿਮਮ ਸਜ਼ਾ ਦਿਵਾਵਾਂਗੇ। ਆਪਾਂ ਰੀਸੈਂਟਲੀ ਕੇਸ ਦੇਖੇ ਆ ਬਹੁਤ ਸਾਰੇ, ਮੰਟੀਕਾ ਦੇ ਵਿੱਚ ਮਰਸਟ ਦੇ ਵਿੱਚ ਆਪਣੇ 2 ਭਰਾ, ਇੱਕ ਉਹਨਾਂ ਦੀ ਵਾਈਫ ਤੇ ਇੱਕ ਬੱਚੀ ਬੱਚਾ ਜਿਹਨੂੰ ਕਤਲ ਕੀਤਾ ਸੀ। 3 ਸਾਲ ਹੋ ਗਏ ਹਜੇ ਤੱਕ ਕੁਛ ਨਹੀਂ ਬਣਿਆ। ਤਰੀਕਾਂ ਹੀ ਇਸ ਪਈ ਤੋਂ ਬਿਨਾਂ ਜਾਂਦੀਆਂ, ਅਜੇ ਤੁਸੀਂ ਤੱਕ ਕੁਛ ਨਹੀਂ ਹੋ ਰਿਹਾ। ਕੋਈ ਉੱਥੇ ਪੋਲਿਟਿਕਸ ਨਹੀਂ ਇਨਵੋਲਵ ਢੇਰੀ ਹੋਈ। ਇਸ ਤੋਂ ਢੇਰੀ ਬਿਨਾਂ ਪਰਿਵਾਰ ਪਿਛਲੇ ਜੀ ਦਿਨਾਂ ਦੇ ਵਿੱਚ ਯੂਟਾ ਦੇ ਵਿੱਚ 4 ਬੱਚੀਆਂ ਦਾ ਯੂਨੀਵਰਸਿਟੀ ਦੀਆਂ ਦਾ ਕਤਲ ਕਰ ਦਿੱਤਾ ਗਿਆ ਸੀ। ਗੋਰੇ ਦੁਆਰਾ। ਉਹ ਬੰਦਾ ਆਇਓਵਾ ਸਟੇਟ ਭੱਜ ਗਿਆ ਸੀ। ਜਦੋਂ ਉਸਨੂੰ ਫੜ ਕੇ ਲਿਆਂਦਾ ਕੋਈ ਉੱਥੇ ਦਾ ਯੂਟਾ ਦਾ ਪੋਲੀਟੀਸ਼ੀਅਨ ਉਸਨੂੰ ਲੈਣ ਨਹੀਂ ਗਿਆ ਵੀ ਅਸੀਂ ਸਜ਼ਾ ਦਿਵਾਵਾਂਗੇ। ਸੋ ਇੱਕ ਪਟੀਸ਼ਨ ਵੀ ਜਿਹੜੀ ਆਲਰੇਡੀ ਸ਼ੁਰੂ ਕਰ ਦਿੱਤੀ ਗਈ। ਪਤਾ ਹੀ ਨਹੀਂ ਵੀ ਕਿਹਨ ਪਟੀਸ਼ਨ ਸ਼ੁਰੂ ਕੀਤੀ ਆ। ਕਹਿੰਦੇ ਕੋਈ ਆਸਟ੍ਰੇਲੀਆ ਤੋਂ ਆ ਦੇ ਬੀਬੀ ਕੋਈ। ਆਸਟ੍ਰੇਲੀਆ ਦੀ ਰਹਿਣ ਵਾਲੀ ਕੋਈ ਹਿੰਦੂ ਬੀਬੀ ਆ, ਮਨੀਸ਼ਾ ਕੌਸ਼ਲ। ਪਈ ਜੀ ਸਜ਼ਾ ਘੱਟ ਹੋਵੇ। ਪਹਿਲੀ ਗੱਲ ਤਾਂ ਇਹ ਆ ਵੀ ਹਜੇ ਉਹ ਬੰਦਿਆਂ ਦਾ ਫਿਊਨਰਲ ਹੀ ਨਹੀਂ ਹੋਇਆ, ਜਿਹੜੇ 3 ਬੰਦੇ ਜਿਹੜੇ ਮਾਰੇ ਗਏ ਹੈਗੇ ਆ। ਤੁਸੀਂ ਪਹਿਲਾਂ ਹੀ ਸਜ਼ਾ ਘਟਾਉਣ ਦੇ ਲਈ ਪਟੀਸ਼ਨ ਸ਼ੁਰੂ ਕਰ ਦਿੱਤੀ ਆ। ਤੁਹਾਨੂੰ ਪਤਾ ਵੀ ਕੇਸ ਅਮਰੀਕਾ ਦੇ ਵਿੱਚ ਚੱਲਣ ਲਈ ਸਾਲਾਂ ਬੱਧੀ ਲੱਗ ਜਾਂਦੇ ਹੈਗੇ ਆ। ਬਹੁਤ ਸਾਰੇ ਆਪਣੇ ਪੰਜਾਬੀ ਸਿੰਪਥੀ ਹੋਊਗੀ ਉਹ ਟਰੱਕਰ ਦੇ ਨਾਲ ਵੀ। ਗ੍ਰੈਂਡ ਜਦੋਂ ਦੇਖੋ, ਉਹਦੀ ਵਾਰੀ ਆਊਗੀ ਜਿਊਰੀ ਬੈਠਣੀ ਆ, ਚਾਰਜ ਲੱਗਣੇ ਆ, ਚਾਰਜ ਫਿਰ ਫਾਈਨਲ ਹੋਣੇ ਆ, ਫਿਰ ਉਸ ਤੋਂ ਬਾਅਦ ਚ ਟ੍ਰਾਇਲ ਚੱਲੂਗਾ, ਫਿਰ ਉਸ ਤੋਂ ਬਾਅਦ ਚ ਜਾ ਕੇ ਸਜ਼ਾ ਆਉਣੀ ਆ। ਫਿਰ ਵੀ ਇਹ ਕੁਝ ਮਹੀਨਿਆਂ ਤੋਂ ਸਾਲ ਤੱਕ ਦਾ ਵਕਤ ਤਾਂ ਫਿਰ ਵੀ ਇਸ ਚੀਜ਼ ਦੇ ਵਿੱਚ ਲੱਗ ਜਾਣਾ ਜੇ ਸਜ਼ਾ ਹੋਈ ਨਹੀਂ ਆ ਮੁੰਡੇ ਨੂੰ। ਇਹ ਵੀ ਜਿਹੜੀ ਸਮਝਣ ਦੀ ਜਿਹੜੀ ਲੋੜ ਆ। ਜਾਂ ਇਹ ਪਟੀਸ਼ਨ ਸ਼ੁਰੂ ਕਰ ਦਿੱਤੀ ਆ, ਇਹਦਾ ਤੁਸੀਂ ਦੇਖੋ ਵੀ ਨੈਗੇਟਿਵ ਇਫੈਕਟ ਕਿੰਨਾ ਪੈ ਸਕਦਾ ਹੈਗਾ। ਹਜੇ ਤੱਕ ਉਹਨਾਂ ਦੇ ਫਿਊਨਰਲ ਨਹੀਂ ਹੋਏ ਜਿਹੜੇ ਬੰਦੇ ਮਾਰੇ ਗਏ ਆ, ਤੇ ਪਟੀਸ਼ਨ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਆ। ਜਿਨ ਪਟੀਸ਼ਨ ਸ਼ੁਰੂ ਕੀਤੀ ਆ ਉਹ ਵੀ ਕੁਐਸਚਨ ਮਾਰਕ ਆ ਬਹੁਤ ਵੱਡਾ ਵੀ ਕੌਣ ਆ। ਤੇ 2.5 ਲੱਖ ਸਾਈਨ ਹੋ ਗਏ ਹਰਜੋਤ ਸਿੰਘ ਜੀ। ਇਸ ਪਟੀਸ਼ਨ ਤੋਂ ਬਾਅਦ ਇੰਡੀਆ ਦੇ ਨਿਊਜ਼ਪੇਪਰ ਨੇ ਸਟੋਰੀ ਰਨ ਕਰਨੀ ਸ਼ੁਰੂ ਕਰਤੀ। ਟਾਈਮਜ਼ ਆਫ ਇੰਡੀਆ ਵਾਲਾ ਜਿਹੜਾ ਹਮੇਸ਼ਾ ਸਿੱਖਾਂ ਦੇ ਉਲਟ, ਪੰਜਾਬੀਆਂ ਦੇ ਉਲਟ, ਕਿਸਾਨ ਮੋਰਚੇ ਦੇ ਉਲਟ ਜ਼ਹਿਰ ਉਗਲਦਾ ਰਿਹਾ, ਉਹ ਕਹਿ ਰਿਹਾ ਵੀ ਦੇਖੋ ਜੀ ਉੱਥੇ ਤਾਂ ਬਹੁਤ ਨੁਕਸਾਨ ਹੋ ਰਿਹਾ ਡਰਾਈਵਰਸ ਦਾ, ਉਹ ਡਰਾਈਵਰ ਨੂੰ ਬਹੁਤ ਸਜ਼ਾ ਹੋ ਜਾਣੀ ਜੇ ਉਹ। ਹਜੇ ਤਾਂ ਦਿਨ 3 ਹੋਏ ਹੈਗੇ ਆ। ਜਿਹੜੀ ਚੀਜ਼ ਤੇ ਤੁਹਾਨੂੰ ਉੱਠਣਾ ਚਾਹੀਦਾ ਸੀ ਟਰੱਕਰਸ ਨੂੰ ਵੀ ਤੇ ਸਿੱਖ ਆਰਗੇਨਾਈਜੇਸ਼ਨ ਨੂੰ, ਵੀ ਉਹਨੂੰ ਨੰਗੇ ਸਿਰ ਪੇਸ਼ ਕਰ ਰਹੇ ਆ, ਉਹਦੇ ਪੱਗ ਹੈ ਨਹੀਂ। ਜਦੋਂ ਤੱਕ ਬੰਦਾ ਕੋਰਟ ਵੱਲੋਂ ਗਿਲਟੀ ਨਹੀਂ ਕਰਾਰ ਦਿੱਤਾ ਗਿਆ ਤਦੋਂ ਤੱਕ ਉਹ ਇਨੋਸੈਂਟ ਹੀ ਆ। ਠੀਕ ਹੈ ਕਿ ਨਹੀਂ? ਉਸ ਇਸ਼ੂ ਤੇ ਬੋਲੋ, ਉਸ ਇਸ਼ੂ ਤੇ ਕੋਈ ਤੁਸੀਂ ਬੋਲ ਨਹੀਂ ਰਹੇ ਹੈਗੇ। ਸੋ ਇਹ ਇੱਕ ਬਹੁਤ ਬਿਹਾਈਂਡ ਦਾ ਸੀਨ ਚੱਲ ਰਿਹਾ ਪ੍ਰੋਪੋਗੰਡਾ। ਜੇ ਤੁਸੀਂ ਕਮੈਂਟ ਦੇਖੋ, ਉਹ ਜਿਸ ਤਰ੍ਹਾਂ ਰਾਜ ਕਰਨਵੀਰ ਸਿੰਘ ਉਹਨਾਂ ਨੇ ਦੱਸਿਆ ਵੀ ਗੋਰਿਆਂ ਦੇ ਨਾਂ ਪਾ ਕੇ ਬਹੁਤ ਸਾਰੇ ਇੰਡੀਆ ਦੇ ਸੈੱਲ ਵਾਲੇ ਵੀ ਇਹ ਆਈਟੀ ਸੈੱਲ ਲੱਗੇ ਹੋਏ ਆ ਜੀ ਪੂਰੀ ਤਰ੍ਹਾਂ ਹੇਟ ਤਾਂ ਕਿ ਇਹਨਾਂ ਦੇ ਅਗੇਂਸਟ ਜਿਹੜੀ ਆ ਹੇਟ ਫੈਲੀ ਰਹੇ। ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਟਰੱਕਰਸ ਆਪਾਂ ਪੰਜਾਬੀ ਭੈਣ ਭਰਾ ਸੀ ਜਿਨ੍ਹਾਂ ਨੇ ਕਿਸਾਨ ਮੋਰਚੇ 'ਚ ਬਹੁਤ ਸਾਰਾ ਫਾਈਨੈਂਸ਼ੀਅਲੀ ਵੀ ਸਪੋਰਟ ਕੀਤੀ ਸੀ। ਸੋ ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਬੇਨਤੀ ਕਰਦੇ ਹਾਂ ਖਾਸ ਕਰਕੇ ਸਟਾਕਟਨ ਗੁਰਦੁਆਰਾ ਸਾਹਿਬ ਦੇ ਜਿਹੜੇ ਕਮੇਟੀ ਮੈਂਬਰਸ ਆ ਵੀ ਇਮੀਡੀਏਟਲੀ ਲੈਟਰ ਲਿਖੋ। ਉਹਨਾਂ ਸਾਰੇ ਗੁਰੂ ਘਰਾਂ ਨੂੰ ਮਿਲ ਕੇ ਲਿਖਣੀ ਚਾਹੀਦੀ ਆ ਜੀ, ਸਾਰੇ ਗੁਰੂ ਘਰਾਂ ਨੂੰ। ਤੇ ਦੂਸਰਾ ਹੋ ਸਕਦਾ ਕੋਈ ਫਿਊਨਲ ਤੇ ਕਿਸੇ ਤਰ੍ਹਾਂ ਮੈਸੇਜ ਪਹੁੰਚਾ ਸਕਦੇ ਹੋਵੋ
ਦੂਜੇ ਉਹਨਾਂ ਦੇ ਲਈ ਫੰਡ ਰੇਜ਼ਿੰਗ ਕਰੋ, ਗੋ ਫੰਡ ਮੀ ਕੁਛ ਨਾ ਕੁਛ ਕਰੋ, ਠੀਕ ਹੈ ਕਿ ਨਹੀਂ? ਤਾਂ ਕਿ ਆਪਾਂ ਜਿਹੜੀ ਕਮਿਊਨਿਟੀ ਨੂੰ ਪੂਰਾ ਬਦਨਾਮ ਕੀਤਾ ਜਾ ਰਿਹਾ, ਤਾਂ ਕਿ ਪੋਜ਼ਿਟਿਵ ਨੈਗੇਟਿਵ ਵਿੱਚੋਂ ਪੋਜ਼ਿਟਿਵ ਅਸੀਂ ਕੱਢੀਏ। ਉਹ ਤੋਂ ਕ੍ਰਾਈਸਿਸ ਬਾਅਦ ਦੇ ਜਿਸ ਤਰ੍ਹਾਂ ਵਿੱਚੋਂ ਮੈਂ ਦੇਖੋ ਕੁਛ ਸਿਖਾਇਆ ਜਾ ਸਕਦਾ, ਕੁਛ ਸਿੱਖਿਆ ਜਾ ਸਕਦਾ। ਤੇ ਇਹ ਜੋ ਸਿਆਸੀਕਰਨ ਕਰਤਾ ਨਾ ਇਹ ਤਾਂ ਹੁਣ ਫਲੋਰੀਡਾ ਵਾਲਿਆਂ ਨੇ ਕੀਤਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਲਿeutenant ਗਵਰਨਰ ਵਿਹਲਾ ਹੁੰਦਾ ਆ, ਲਿeutenant ਗਵਰਨਰ ਪਤਾ ਨਹੀਂ ਕਿਹੜੀ ਪੋਸਟ ਹੈ ਕੌਣ ਆ, ਕਿਸੇ ਨੂੰ ਪਤਾ ਨਹੀਂ, ਚੇਤਾ ਨਹੀਂ, ਪਰ ਜੀ ਗਵਰਨਰ ਤੋਂ ਹੇਠਲੇ ਵਾਲਾ ਬੰਦਾ ਸਪੈਸ਼ਲ ਤੌਰ ਦੇ ਉੱਤੇ ਘੱਲਤਾ ਉਹਨਾਂ ਨੇ। ਜਹਾਜ਼ ਦੇ ਵਿੱਚ ਖਾਲੀ ਆ, ਚੱਲ ਨਾਲ ਸੀਟ ਤੇ ਬਹਿ ਕੇ ਚੱਲ ਜਾ, ਤੇ ਉਹਨੂੰ ਲੈ ਕੇ ਆਉਂਦਿਆਂ ਨੂੰ ਦੇਖੋ ਜਾਣ ਲੱਗਿਆਂ ਵੀ ਵੀਡੀਓ ਬਣ ਰਹੀ ਆ, ਆਉਣ ਲੱਗਿਆਂ ਵੀ ਵੀਡੀਓ ਬਣ ਰਹੀ ਹੈ। ਵੀ ਕਿੱਡੇ ਵੱਡੇ ਪੱਧਰ ਦੇ ਉੱਤੇ ਪੋਲੀਟੀਕਲ ਡਰਾਮਾ ਜਿਹੜਾ ਇਹ ਪ੍ਰੈਸ ਕੀਤਾ ਜਾ ਰਿਹਾ। ਕਾਨਫਰੰਸ ਜਦੋਂ ਉਹਨੂੰ ਜਹਾਜ਼ 'ਚ ਬਿਠਾ ਲਿਆ, ਉਹ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਲੈਫਟੀਨੈਂਟ ਗਵਰਨਰ ਵੱਲੋਂ ਸਟਾਕਟਨ ਦੇ ਵਿੱਚ, ਵੀ ਦੇਖੋ ਜੀ ਅਸੀਂ ਆਹ ਇੱਕ ਕਰਕੇ ਜਾ ਰਹੇ ਹਾਂ। ਦੇਖੋ ਵਿਕਟਮਸ ਦੇ ਨਾਲ ਹਰ ਇੱਕ ਦੀ ਹਮਦਰਦੀ ਆ, ਸਵਾਲ ਤਾਂ ਪਤਾ ਲੱਗੇ ਵੀ ਹੋਇਆ ਕੀ ਸੀਗਾ, ਉਹ ਬ੍ਰੇਕ ਉਹਨੇ ਮਾਰੀ ਸੀ ਨਹੀਂ ਮਾਰੀ ਸੀ, ਕਿਵੇਂ ਹੋਇਆ ਸੀ, ਉਹ ਫੋਨ ਤੇ ਨਹੀਂ ਸੀ ਦੇਖਦੇ ਜਾਂ ਕੁਛ ਜਿਹੜਾ ਸੀਗਾ। ਮੈਂ ਕੋਈ ਵਿਕਟਮ ਨੂੰ ਗੈਸ ਲਾਈਟ ਕਰਨ ਦੀ ਗੱਲ ਨਹੀਂ ਆ, ਪਰ ਚੀਜ਼ਾਂ ਦੇ ਤੱਤ ਹੋਰ ਵੀ ਤਾਂ ਸਾਹਮਣੇ ਆਉਣੇ ਚਾਹੀਦੇ ਆ। ਉਹ ਬੰਦੇ ਨੂੰ ਇੱਕ ਝਗੜੇ ਕਰਕੇ ਟਰੱਕ ਦੇ ਨਾਲ ਦਰੜ ਦਿੱਤਾ, ਇੰਨੀ ਬੇਰਹਿਮੀ ਨਾਲ ਮਾਰਿਆ, ਉਹਦੀ ਕੋਈ ਗੱਲ ਨਹੀਂ ਕਰਦਾ। ਆ ਕਿੰਨੇ ਕਤਲਾਂ ਦੀ ਜਿਹੜੀ ਆਪਾਂ ਗੱਲ ਕਰਦੇ, ਸਟੋਰਾਂ ਦੇ ਉੱਤੇ ਮੁੰਡਿਆਂ ਨੂੰ ਕਿੰਨਿਆਂ ਨੂੰ ਮਾਰਿਆ। ਉਹ ਜਾਰਜੀਆ ਦੇ ਵਿੱਚ ਕਤਲ ਕੀਤਾ ਸੀ, ਸਿਰ 'ਚ ਗੋਲੀ ਮਾਰ ਗਏ ਸੀਗੇ। ਕਿੰਨੇ ਮਤਲਬ ਇਦਾਂ ਦੇ ਅਣਗਿਣਤ ਕੇਸ ਜਿਹੜੇ ਉਹ ਹੋ ਚੁੱਕੇ ਆ। ਥੋੜੇ ਦਿਨ ਪਹਿਲਾਂ LA ਦੇ ਵਿੱਚ ਆਪਣਾ ਬਜ਼ੁਰਗ ਗਿੱਧਾ ਬੇਰਹਿਮੀ ਦੇ ਨਾਲ ਕੁੱਟਿਆ, ਅਗਲੇ ਕੋਮਾ 'ਚ, ICU 'ਚ, ਕੀ ਮਤਲਬ ਉਹਨਾਂ ਦੀ ਸਥਿਤੀ ਆ। ਕਿਸੇ ਨੇ ਪੋਲੀਟੀਕਲ ਡਰਾਮਾ ਕੀਤਾ ਇਦਾਂ ਦਾ, ਉਹ ਸਾਰੀਆਂ ਚੀਜ਼ਾਂ 'ਚ ਗਲਤੀ ਨੂੰ ਗਲਤੀ ਤੱਕ ਰਹਿਣ ਦੇਣਾ ਚਾਹੀਦਾ ਸੀਗਾ। ਪਰ ਇਹ ਆ ਵੀ ਉਸਦੀ ਜਿਹੜੀ ਬਣਦੀ ਸਜ਼ਾ, ਕਿਸੇ ਨੇ ਇਹ ਨਹੀਂ ਕਹਿਣਾ ਵੀ ਉਹਨੂੰ ਸਜ਼ਾ ਨਾ ਦਿਓ। ਜਿਹੜੀ ਗਲਤੀ ਹੋਈ ਆ ਉਸਦੀ ਜਿਹੜੀ ਬਣਦੀ ਸਜ਼ਾ ਉਸਨੂੰ ਮਿਲਣੀ ਆ, ਉਹ ਮਿਲ ਜਾਣੀ। ਉਹ ਇੱਥੇ ਦਾ ਜਿਹੜਾ ਜਸਟਿਸ ਸਿਸਟਮ ਆ ਉਹ ਕਰੇਗਾ, ਪਰ ਉਸਦਾ ਜਿਹੜਾ ਜੋ ਸਿਆਸੀਕਰਨ ਇਸ ਟਾਈਮ ਕਰ ਦਿੱਤਾ ਗਿਆ। ਸੇਮ ਥਿੰਗ ਹਰਜੋਤ ਸਿੰਘ ਜੀ, ਜਦੋਂ ਹੋਮ ਡੀਪੋ ਤੋਂ ਲੋਕਾਂ ਨੂੰ ਚੱਕਿਆ ਜਾ ਰਿਹਾ ਸੀ, ਜਦੋਂ ਆਈਸ ਵਾਲਿਆਂ ਦੇ ਦੁਆਰਾ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਸੀਗਾ, ਕਈਆਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਆਪਣਾ ਨੰਬਰ ਨਹੀਂ ਆਊਗਾ, ਪਰ ਇਹਨਾਂ ਨੂੰ ਮੌਕਾ ਚਾਹੀਦਾ ਸੀਗਾ, ਸੋ ਉਹ ਮੌਕਾ ਬਣ ਗਿਆ। ਅਨਫੋਰਚੂਨੇਟਲੀ ਇਸ ਐਕਸੀਡੈਂਟ ਤੇ ਜਿਹੜਾ ਉਹ ਕਰਕੇ, ਤੇ ਉਹ ਜਿਹੜੇ ਮੌਕੇ ਦੇ ਵਿੱਚ ਹੁਣ ਇਹ ਗੱਲ ਗਾਂਹ ਦੀ ਗਾਂਹ ਕਿੱਥੇ ਜਿਹੜੀ ਉਹ ਪਹੁੰਚ ਚੁੱਕੀ ਹੈਗੀ ਆ। ਅਫਸੋਸਜਨਕ ਜਿਹੜੀ ਗੱਲ ਆ ਵੀ ਇੱਕ ਐਕਸੀਡੈਂਟ ਦਾ ਇੰਨਾ ਵੱਡਾ ਜਿਹੜਾ ਸਿਆਸੀ ਜਿਹੜਾ ਕਰਨਾ ਉਹ ਹੋ ਚੁੱਕਾ ਆ। ਉਮੀਦ ਤਾਂ ਨਹੀਂ ਸੀ, ਪਰ ਇਹ ਚੀਜ਼ ਜਿਹੜੀ ਉਹ ਹੈਗੀ ਆ। ਹੁਣ ਹਰਜੋਤ ਸਿੰਘ ਜੀ, ਇਹਦੇ ਵਿੱਚ ਹੁਣ ਸਵਾਲ ਇਹ ਆਉਂਦਾ, ਚਲੋ ਮੰਨ ਲਓ ਮਾਰਕੋ ਰੂਬੀਓ ਹੋਣਾ ਨੇ ਕਹਿਤਾ ਵੀ ਹਾਂ ਭਾਈ ਵੀ ਵਰਕਰ ਵੀਜ਼ੇ ਨਹੀਂ ਦੇਣੇ। ਆਖੇ ਜੀ ਜਿਹੜੇ ਫੋਰਨ ਟਰੱਕ ਡਰਾਈਵਰ ਆਉਂਦੇ ਆ ਉਹੀ ਇਕੱਲੇ ਐਕਸੀਡੈਂਟ ਕਰਦੇ, ਇਹ ਵੀ ਗੱਲ ਝੂਠੀ ਆ, ਦੂਜੇ ਵੀ ਕਰਦੇ ਹੋਣਗੇ। ਹੁਣ ਜੇ ਮੰਨ ਲਓ ਵੀ ਇਹਨਾਂ ਨੇ ਕਰ ਲਿਆ ਵੀ ਗ੍ਰੀਨ ਕਾਰਡ ਤੇ ਇਕੱਲੇ ਸਿਟੀਜ਼ਨ ਹੀ ਚਲਾ ਸਕਦੇ ਆ, ਜਦੋਂ ਉਹਨਾਂ ਨੇ ਐਕਸੀਡੈਂਟ ਕਰਨਾ ਤੇ ਫਿਰ ਕਿਹਨਾਂ ਨੂੰ ਸੱਦਣਾ ਹੈ ਚਲਾਉਣ ਦੇ ਲਈ? ਮਤਲਬ ਇਹ ਹੋ ਕੀ ਰਿਹਾ? ਇੱਕ ਇਹਦੇ ਪਿੱਛੇ ਇੱਕ ਹੋਰ ਨਵੀਂ ਗੇਮ ਵੀ ਆ, ਉਹ ਵੀ ਆਪਾਂ ਨਾਲ ਹਰਜੋਤ ਸਿੰਘ ਜੀ ਜਿਹੜੀ ਉਹ ਸਮਝੀਏ। ਜਿੰਨਾ ਕੁ ਇਹ ਇੱਕ ਥਿਊਰੀ ਆ, ਕੋਈ ਇਹਨੂੰ ਕਨਸਪੀਰੇਸੀ ਥਿਊਰੀ ਕਹਿੰਦਾ, ਕੋਈ ਇਸ ਨੂੰ ਨਵਾਂ ਵਰਲਡ ਆਰਡਰ ਕਹਿੰਦਾ ਆ। ਇਹਦੀ ਥਿਊਰੀ ਇਹ ਆ, ਕਹਿੰਦੇ ਵੀ ਜਿਹੜਾ ਹੁਣ AI ਆ, ਉਹ ਆਟੋਮੇਸ਼ਨ ਜਿਹੜੀ ਆ ਉਹ ਇੰਨੀ ਕੁ ਜ਼ਿਆਦਾ ਇਹਨਾਂ ਦੀ ਇਸ ਟਾਈਮ ਸਿਰੇ ਦੇ ਉੱਤੇ ਪਹੁੰਚ ਚੁੱਕੀ ਆ ਵੀ ਇਹਨਾਂ ਨੂੰ ਸ਼ਾਇਦ ਹੁਣ ਲੋਕਾਂ ਦੀ ਜ਼ਰੂਰਤ ਨਹੀਂ ਹੈਗੀ। ਸੋ ਇਹ ਵੀ ਨਾਲ ਜਿਹੜੀ ਉਹ ਵਿੱਚ ਸਮਝਣ ਦੀ ਜ਼ਰੂਰਤ ਆ ਕੀ ਇਹਨਾਂ ਨੂੰ ਪਰੇ ਕੀਤਾ ਜਾ ਰਿਹਾ ਹੈ। ਇੱਕ ਹੋਰ ਥਿਊਰੀ ਨਾਲ ਪੈਰਲਲੀ ਇਹ ਚੱਲ ਰਹੀ ਆ ਵੀ ਅਮਰੀਕਾ ਦੇ ਵਿੱਚ ਇਕਨੋਮਿਕ ਹਾਲਾਤ ਬਾੜੇ ਚੰਗੇ ਨਹੀਂ ਆ ਰਹੇ। ਇਹਨਾਂ ਨੂੰ ਲੱਗਦਾ ਆ, ਟਰੰਪ ਪ੍ਰਸ਼ਾਸਨ ਨੂੰ ਲੱਗਦਾ ਵੀ ਉਹਨਾਂ ਦਾ ਜਿਹੜਾ ਵੋਟਰ ਬੇਸ ਆ ਉਹ ਬਹੁਤ ਜ਼ਿਆਦਾ ਆਊਟ ਆਫ ਜੌਬ ਹੋ ਜਾਊਗਾ। ਸੋ ਇਹ ਜਿਹੜੇ ਬਾਹਰਲੇ ਆਏ ਆ, ਉਹ ਕਿਉਂਕਿ ਉਹ ਬਹੁਤਿਆਂ ਨੂੰ ਇਹ ਅਨਡਾਕੂਮੈਂਟਡ ਹੀ ਆਖਦੇ, ਤੁਸੀਂ ਸਿਟੀਜ਼ਨ ਵੀ ਹੋਵੋ ਤਾਂ ਵੀ ਆ। ਇੱਕ ਬੰਦੇ ਨੇ ਪਤਾ ਨਹੀਂ ਕਿਹੜੇ ਸਟੇਟ ਦੇ ਵਿੱਚ ਡਿਪੋਰਟ ਦੈਮ ਆਲ ਦਾ ਪੋਸਟਰ ਲਾਤਾ ਆ। ਉਹ ਗਵਾਂਢੀ, ਕਿਉਂਕਿ ਉਹ ਇਮੀਗ੍ਰੈਂਟ ਕਮਿਊਨਿਟੀ ਚੋਂ ਆ, ਉਹ US ਸਿਟੀਜ਼ਨ ਆ, ਬਾਹਰੋਂ ਆ ਕੇ ਇੱਥੇ ਵਸਿਆ ਆ, ਸਿਟੀਜ਼ਨ ਬਣਿਆ ਆ, ਤੇ ਉਹ ਕਹਿੰਦਾ ਹਾਂ ਮੈਂ ਆਪਣੇ ਗਵਾਂਢੀ ਨੂੰ ਡਿਪੋਰਟ ਕਰਨ ਦੀ ਗੱਲ ਕਹਿ ਰਿਹਾ ਆ। ਉਹ ਕੈਮਰੇ ਦੇ ਆ ਕੇ ਜਿਹੜਾ ਉਹ ਮੰਨ ਰਿਹਾ। ਸੋ ਇਦਾਂ ਦੀ ਹੇਟ ਵੀ ਇਹਨਾਂ ਲੋਕਾਂ ਦੇ ਵਿੱਚ ਜਿਹੜੀ ਉਹ ਬਹੁਤ ਆ, ਇਹਨਾਂ ਦੀ ਜਿਹੜੀ ਨਫ਼ਰਤ ਆ ਉਹ ਵੀ ਇਸ ਦੇ ਵਿੱਚ ਬਹੁਤ ਜਿਹੜੀ ਉਹ ਚੱਲ ਰਹੀ ਆ। ਸੋ ਇਹਦਾ ਜਿਹੜਾ ਸਿਆਸੀਕਰਨ ਹੋ ਗਿਆ ਹਰਜੋਤ ਸਿੰਘ ਜੀ, ਇਹ ਬੜੀ ਅਫਸੋਸਜਨਕ ਘਟਨਾ ਆ, ਅਫਸੋਸਜਨਕ ਗੱਲ ਆ। ਪੋਲੀਟੀਸ਼ੀਅਨ ਨੇ ਕੀਤਾ, ਜਿਹੜੇ ਆਪਣੇ ਲੋਕ ਵੀ ਭੈਣ ਭਰਾ ਆ ਇਮੋਸ਼ਨਲ ਹੋ ਕੇ ਬਿਨਾਂ ਵੈਰੀਫਾਈ ਕੀਤਿਆਂ ਤੋਂ ਐਵੇਂ ਨਾ ਗਾਹਾਂ ਤੇ ਗਾਹਾਂ ਗਰੁੱਪਾਂ ਦੇ ਵਿੱਚ ਵੰਡੀ ਜਾਓ। ਪਹਿਲਾਂ ਵੈਰੀਫਾਈ ਤਾਂ ਕਰੋ ਕਿਹਨੇ ਇਹ ਪਟੀਸ਼ਨਸ ਸ਼ੁਰੂ ਕੀਤੀ ਆ, ਵੀ ਇਹ ਟਾਈਮਿੰਗ ਵੀ ਰਾਈਟ ਹੈਗੀ ਆ ਕਿ ਨਹੀਂ, ਇਹ ਪਟੀਸ਼ਨ ਦੀ ਕੌਣ ਸ਼ੁਰੂ ਕਰਨ ਵਾਲਾ ਆ, ਕਦੋਂ ਸਜ਼ਾ ਹੋਣੀ ਆ, ਇਹ ਉਹਦੀ ਗੱਲ ਹੈਗੀ ਆ। ਸਭ ਤੋਂ ਪਹਿਲਾਂ ਤਾਂ ਇਹ ਆ ਵੀ ਜਿਹੜੇ ਕੁਝ ਕੁ ਪੁਆਇੰਟ ਆ ਵੀ ਸਾਨੂੰ ਸੱਚਾਈ ਮੰਨਣੀ ਚਾਹੀਦੀ ਆ ਵੀ 3 ਜਿਹੜੇ ਇਨੋਸੈਂਟ ਟਰੈਵਲਰਸ ਆ ਉਹਨਾਂ ਦੀ ਮੌਤ ਹੋਈ ਹੈਗੀ ਆ, ਜਿਹੜੇ ਕਿਉਂਕਿ ਉਹਨਾਂ ਦਾ ਤਾਂ ਵਿਚਾਰਿਆਂ ਦਾ ਕਸੂਰ ਕੋਈ ਨਹੀਂ ਸੀ। ਇਹ ਵੀ ਗੱਲ ਸਹੀ ਆ ਵੀ ਇਲੀਗਲ ਯੂ ਟਰਨ ਮਾਰੀ ਗਈ ਹੈਗੀ ਆ।
ਤੇ ਆਪਾਂ ਸਾਰੀ ਜਿਹੜੀ ਕਮਿਊਨਿਟੀ ਆ ਉਸ ਪਰਿਵਾਰ ਦੇ ਨਾਲ ਆ, ਉਹਨਾਂ ਦੇ ਦੁੱਖ ਦੇ ਵਿੱਚ ਸਾਂਝੇ ਹੈਗੇ ਆ। ਤੇ ਅਸੀਂ ਪੂਰੀ ਅਕਾਊਂਟੇਬਿਲਟੀ ਅੰਡਰ ਦਾ ਲਾ ਉਹ ਉਸ ਨੂੰ ਸਪੋਰਟ ਕਰਦੇ ਆ, ਜੋ ਵੀ ਲਾ ਜੋ ਸਜ਼ਾ ਦਊਗਾ। ਇਹ ਤੋਂ ਬਾਅਦ ਬਹੁਤ ਸਾਰੇ ਜਿਹੜੇ ਸਿੱਖ ਅਮਰੀਕਾ ਨੂੰ ਕਾਹਤੇ ਆਉਂਦੇ, ਅਸੀਂ ਇਸੇ ਕਰਕੇ ਆਉਂਦੇ ਆ ਨਾ ਵੀ ਇਕਨੋਮਿਕ ਓਪਰਚੁਨਿਟੀ ਆ, ਰਿਲੀਜੀਅਸ ਫਰੀडम ਹੈਗੀ ਆ। ਇੱਥੇ ਸਖਤ ਮਿਹਨਤ ਕਰੋ, ਫ੍ਰੀ ਤੁਹਾਨੂੰ ਕੋਈ ਤੰਗ ਨਹੀਂ ਕਰਦਾ ਹੈਗਾ, ਆਪਣੇ ਪਰਿਵਾਰਾਂ ਨੂੰ ਰੇਜ਼ ਕਰੋ। ਤੇ ਇਸ ਤੋਂ ਬਿਨਾਂ ਐਜ਼ ਏ ਸਿੱਖ ਸਾਨੂੰ ਪ੍ਰਾਊਡ ਹੋਣਾ ਚਾਹੀਦਾ ਵੀ ਅਸੀਂ ਅਮਰੀਕਾ ਦੇ ਵਿੱਚ ਰਹਿੰਦੇ ਹੈਗੇ ਆ, ਤੇ ਜਿਹੜਾ ਲਾ ਆ ਉਹਨੂੰ ਫੋਲੋ ਕਰੋ। ਰੇਸਿਸਟ ਹਮੇਸ਼ਾ ਐਗਜ਼ਿਸਟ ਕਰਦੇ ਹੁੰਦੇ ਆ, ਹਰ ਮੁਲਕਾਂ ਦੇ ਵਿੱਚ ਹੈਗੇ ਆ, ਪਰ ਜਦੋਂ ਇਦਾਂ ਦੀ ਇਨਸੀਡੈਂਟ ਹੁੰਦੀ ਆ ਉਹਦੇ ਨਾਲ ਅਸਰ ਜ਼ਰੂਰ ਹੁੰਦਾ, ਸਾਡੇ ਤੇ ਜ਼ਿਆਦਾ ਹੁੰਦਾ ਕਿਉਂਕਿ ਆਪਾਂ ਦਸਤਾਰਾਂ ਸਜਾਉਂਦੇ ਹੈਗੇ ਆ। ਮਾਡਲ ਸਿਟੀਜ਼ਨ ਬਣਨ ਦੀ ਜਿਹੜੀ ਆਪਾਂ ਕੋਸ਼ਿਸ਼ ਕਰੀਏ, ਰੋਡ ਦੇ ਉੱਤੇ ਸੇਫ ਰਹੀਏ, ਓਨੈਸਟ ਵਰਕ ਕਰੀਏ। ਕੱਲਾ ਰੋਡ ਤੇ ਨਹੀਂ ਸਾਡੇ ਹਰਜੋਤ record ਸਿੰਘ ਜੀ, ਜਿਹੜੇ ਹਰ ਪੇਸ਼ੇ ਦੇ ਵਿੱਚ ਹੀ। ਹਰ ਪੇ ਤੇ ਆਪਣਾ ਰੈਕਡ ਜਿਹੜਾ ਕਲੀਨ ਰੱਖੋ। ਜਿਹੜੀ ਕਮਿਊਨਿਟੀ ਆ ਉਹ ਪਲੈਜ ਕਰਦੀ ਆ ਵੀ ਅਸੀਂ ਸੇਫ ਡਰਾਈਵਿੰਗ ਤੇ ਕੰਪਲਾਈਂਸ ਦੇ ਵਿੱਚ ਰਹਾਂਗੇ। ਇਹ ਸਾਨੂੰ ਕਰਨਾ ਚਾਹੀਦਾ ਹੈਗਾ ਆ। ਜੇ ਕੋਈ ਸ਼ਰਾਰਤ ਕਰਦਾ ਆ, ਕੋਈ ਡਰੱਗ ਖਾ ਕੇ ਚਲਾਉਂਦਾ ਆ, ਕੁਛ ਕਰਦਾ ਆ, ਉਹਨਾਂ ਨੂੰ ਰਿਪੋਰਟ ਕਰੋ। ਫਿਰ ਇਦਾਂ ਹੀ ਹੁੰਦੀ ਆ, ਫਿਰ ਬਦਨਾਮੀ ਹੁੰਦੀ ਆ ਪੂਰੀ ਦੀ ਪੂਰੀ ਜਿਹੜੀ ਕੌਮ ਦੀ। ਸੋ ਸਭ ਤੋਂ ਪਹਿਲਾਂ ਜਿਹੜਾ ਵਿਕਟਮਸ ਦੀ ਫੈਮਿਲੀ ਆ ਉਹਨਾਂ ਨੂੰ ਇਹ ਕਹੋ ਵੀ ਅਸੀਂ ਤੁਹਾਡੇ ਨਾਲ ਆ ਤੇ ਅਸੀਂ ਤੁਹਾਡੀ ਹੈਲਪ ਵੀ ਕਰਾਂਗੇ। ਅਲਟੀਮੇਟਲੀ ਕੀ ਹੋਊਗਾ, ਜਦੋਂ ਕੱਲ ਨੂੰ ਕੇਸ ਹੁੰਦਾ ਫਿਰ ਉਹ ਪਰਿਵਾਰ ਵੱਲੋਂ ਵੀ ਸਿੰਪਥੀ ਹੋਊਗੀ ਥੋੜੀ। ਚਲੋ ਸਿੰਪਥੀ ਜੇ ਨਾ, ਗੁੱਸਾ ਤਾਂ ਹੋਣਾ ਹੀ ਆ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਚਲ ਗਏ ਆ, ਪਰ ਇਹ ਆ ਵੀ ਉਹਨਾਂ ਦਾ ਉਨਾ ਗੁੱਸਾ ਜਿਹੜਾ ਆ ਉਹ ਘਟ ਜਾਊਗਾ। ਤੇ ਸਾਨੂੰ ਸਾਰਿਆਂ ਨੂੰ ਇਮੀਡੀਏਟਲੀ ਜਿਹੜੇ ਆ, ਖਾਸ ਕਰਕੇ ਜਿਹੜੀਆਂ ਆਰਗੇਨਾਈਜੇਸ਼ਨਸ ਆ, ਉਹਨਾਂ ਪਰਿਵਾਰਾਂ ਦੇ ਨਾਲ ਜ਼ਰੂਰ ਖੜਨਾ ਚਾਹੀਦਾ, ਲੈਟਰ ਲਿਖਣੀ ਚਾਹੀਦੀ ਆ, ਮੀਡੀਆਜ਼ ਨੂੰ ਕੰਟੈਕਟ ਕਰਨਾ ਚਾਹੀਦਾ ਤਾਂ ਕਿ ਜੋ ਨੈਗੇਟਿਵਿਟੀ ਚੱਲ ਰਹੀ ਹੈਗੀ ਮੀਡੀਆ ਦੇ ਵਿੱਚ ਉਹਨੂੰ ਜਿਹੜੀ ਮਿਟਾਇਆ ਜਾ ਸਕੇ। ਕੇਸਿਸ ਦੀ ਮੈਂ ਉਦਾਹਰਨ ਤੁਹਾਨੂੰ ਦਿੱਤੀ ਆ ਵੀ ਇੰਨੀ ਜਲਦੀ ਸਜ਼ਾ ਨਹੀਂ ਹੁੰਦੀ ਹੈਗੀ। ਮਰਸਡ ਵਾਲੇ ਦੇਖ ਲਓ, ਆਪਣੇ 4 ਪੰਜਾਬੀ ਜਿਹੜੇ ਉਹਦੇ ਬੱਚੀ ਭਰਾ ਨੂੰ ਦੇਖ ਲਓ, ਕਾਤਲ ਸ਼ਰੇਆਮ ਮਾਰੇ ਸੀ। ਇਹਦੀ ਤਾਂ ਚੱਲ ਇੰਟੈਂਸ਼ਨ ਵੀ ਨਹੀਂ ਸੀ ਮਾਰਨ ਦੀ, ਇਹਨੇ ਗਲਤੀ ਕਰ ਲਈ, ਠੀਕ ਹੈ ਕਿ ਨਹੀਂ, ਇਸ ਡਰਾਈਵਰ ਨੇ। ਫਿਰ ਉਹਨੇ ਤਾਂ ਮਿੱਥ ਕੇ ਕਿਡਨੈਪ ਕਰਕੇ ਮਾਰੇ ਸੀਗੇ। ਉਹਦਾ ਦੇਖੋ ਵੀ ਕਿੱਦਾਂ ਜਿਹੜਾ ਉਹ ਹੈਗਾ ਆ। ਸੋ ਟਰੱਕਰਸ ਦੇ ਕੋਲੋਂ ਐਕਸੀਡੈਂਟ ਹੋਣਾ, ਸਾਰਿਆਂ ਨੂੰ ਪਤਾ ਵੀ ਵਨ ਆਫ ਦਾ ਬੈਸਟ ਕੰਟਰੀ ਆ ਦੁਨੀਆ ਦੇ ਵਿੱਚ, ਗ੍ਰੇਟੈਸਟ ਕੰਟਰੀ ਆ। ਇੱਥੇ ਆਪਾਂ ਵਧੀਆ ਕਰਕੇ ਆਨੇ ਹੈਗੇ ਆ। ਕਿਸੇ ਨੇ ਸੁਣਿਆ ਵੀ ਰਸ਼ੀਆ ਨੂੰ ਬਾਰਡਰ ਕ੍ਰਾਸ ਕਰਕੇ ਕੋਈ ਜਾਂਦਾ, ਚਾਈਨਾ ਨੂੰ ਬਾਰਡਰ ਕ੍ਰਾਸ ਕਰਕੇ ਕੋਈ ਜਾਂਦਾ, ਜਾਂ ਇੰਡੀਆ ਨੂੰ ਬਾਰਡਰ ਕ੍ਰਾਸ ਕਰਕੇ ਕੋਈ ਜਾਂਦਾ? ਸੋ ਆਪਾਂ ਵੀ ਬਹੁਤ ਕੇਅਰਫੁਲ ਰਹਿਣਾ ਆ, ਕਿਤੇ ਇਦਾਂ ਨਾ ਹੋਵੇ ਵੀ ਕੋਈ ਗਲਤ ਜਿਹੜਾ ਬੰਦਾ ਆ ਉਹ ਐਵੇਂ ਪਟੀਸ਼ਨਾਂ ਸਾਈਨ ਕਰਾ ਕੇ ਐਵੇਂ ਸਾਡੀ ਜਿਹੜੀ ਹੋਰ ਨੈਗੇਟਿਵ ਪਬਲਿਸਿਟੀ ਦੇ ਵਿੱਚ ਜਿਹੜਾ ਆ ਇਸ ਨੂੰ ਜਿਹੜਾ, ਕਿਉਂਕਿ ਇਸ ਟਾਈਮ ਉਹ ਤਾਂ ਮੌਕੇ ਭਾਲ ਰਹੇ ਆ ਵੀ ਹੋਰ ਕਿੱਦਾਂ ਜਿਹੜਾ ਉਹ ਕਿੱਤਾ ਜਿਹੜਾ ਉਹ ਜਾਵੇ। ਸੋ ਇਹ ਚੀਜ਼ਾਂ ਨਾ ਜਿਹੜਾ ਉਹ ਧਿਆਨ ਮੰਗਦੀਆਂ ਆ ਵੀ ਕਿਹੜੇ ਮੌਕੇ ਦੇ ਉੱਤੇ ਕਿਹੜੀ ਚੀਜ਼ ਜਿਹੜੀ ਹੋਣੀ ਆ। ਸਭ ਤੋਂ ਪਹਿਲਾਂ ਅਫਸੋਸ ਪਰਿਵਾਰਾਂ ਦੇ ਨਾਲ, ਫਿਰ ਜੇ ਪੀੜਤਾਂ ਦੀ ਮਦਦ ਕਰਨੀ ਆ ਉਹ ਇੱਕ ਸਾਂਝੇ ਤੌਰ ਦੇ ਉੱਤੇ ਕਈ ਤਰੀਕੇ ਦੀਆਂ ਪਟੀਸ਼ਨਾਂ, ਕਈ ਤਰੀਕੇ ਦੇ ਮੈਨੂੰ ਲੱਗਦਾ ਫੰਡ ਰੇਜ਼ਿੰਗ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ। ਸੋ ਮੇਕ ਸ਼ੋਰ ਕਰ ਲਿਓ ਵੀ ਜਿਹੜੀ ਅਧਿਕਾਰਤ ਆ ਉਹਦੇ ਨਾਲ ਹੀ ਜਿਹੜਾ ਉਹ ਜੁੜਿਆ ਜਾਵੇ। ਸੋ ਉਹਦਾ ਧਿਆਨ ਜਿਹੜਾ ਉਹ ਜ਼ਰੂਰ ਰੱਖਣਾ ਜਿਹੜਾ ਉਹ ਚਾਹੀਦਾ ਆ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਣੀਆਂ, ਫਿਰ ਜਿੱਦਾਂ ਦੱਸਿਆ ਵੀ ਟਰਾਇਲ ਹੋਊਗਾ, ਟਰਾਇਲ ਚੱਲੂਗਾ, ਕੋਈ ਸਜ਼ਾ ਹੋਊਗੀ, ਫਿਰ ਜਿਹੜਾ ਜਿਹਦੇ ਦੁਆਰਾ ਕੀਤਾ ਗਿਆ ਉਹ ਹੋ ਸਕਦਾ ਵੀ ਅਗਲੀਆਂ ਅਦਾਲਤਾਂ ਤੱਕ ਵੀ ਜਿਹੜਾ ਉਹ ਜਾਵੇ। ਕਈ ਕੁਛ ਹੋਣਾ ਹੈ, ਇਸ ਨੂੰ ਕਈ ਮਹੀਨਿਆਂ ਤੋਂ ਕਈ ਵਰ੍ਹੇ ਤੱਕ ਦਾ ਵਕਤ ਜਿਹੜਾ ਉਹ ਲੱਗਣਾ। ਬਾਰ-ਬਾਰ ਦੱਸ ਜੀਏ, ਇਹ ਜਿਹੜੀ ਸਜ਼ਾ ਦੱਸੀ ਜਾ ਰਹੀ ਹੈ ਮੈਕਸੀਮਮ ਅੰਡਰ ਜਿਹੜੀ ਪੈਨਲਟੀ ਆਫ ਲਾ ਇੰਨੀ ਹੋ ਸਕਦੀ ਆ, ਹੋਈ ਨਹੀਂ ਆ ਅਜੇ ਤਾਂ ਇਹ ਅਜੇ ਥੋੜਾ ਜਿਹਾ ਵਕਤ ਇਸ ਚੀਜ਼ ਨੂੰ ਜਿਹੜਾ ਉਹ ਅੱਗੇ ਜਿਹੜਾ ਉਹ ਲੱਗਣਾ ਆ। ਸੋ ਪਲੀਜ਼ ਇਹ ਸਾਰੀਆਂ ਚੀਜ਼ਾਂ ਮੈਂ ਹੈਰਾਨੀ ਦੀ ਗੱਲ ਇਹ ਆ ਵੀ ਰਾਜਕਨਵੀਰ ਸਿੰਘ, ਜਿਹੜੀ ਇਹ ਪਟੀਸ਼ਨ ਆ ਜਿਹੜੀ ਟਰੱਕਰ ਦੇ ਹੱਕ ਵਿੱਚ ਸ਼ੁਰੂ ਕੀਤੀ ਗਈ, ਆਸਟ੍ਰੇਲੀਆ ਤੋਂ ਸ਼ੁਰੂ ਕੀਤੀ ਗਈ ਆ। ਕੋਈ ਹਿੰਦੂ ਬੀਬੀ ਆ ਜਿਹਨੇ ਸ਼ੁਰੂ ਕੀਤੀ ਆ। ਦੂਸਰੇ ਨੰਬਰ ਤੇ ਇਹ ਵੀ ਇੱਕ ਦਿਨ ਦੇ ਵਿੱਚ 2,30,000 ਦੇ ਕਰੀਬ ਆਲਰੇਡੀ ਪਟੀਸ਼ਨ ਦੇ ਹੱਕ ਦੇ ਵਿੱਚ ਆ ਗਏ ਆ, ਹਨਾ। ਤੇ ਜਿਹੜੇ ਲੋਕ ਮਾਰੇ ਗਏ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਪਟੀਸ਼ਨ ਆ ਉਹ ਕਿੱਥੇ ਆ? ਉਹ ਉਹਨਾਂ ਦੀ ਸਿੰਪਥੀ ਲਈ ਕੁਛ ਨਹੀਂ। ਸੋ ਇਹ ਟਰੈਪ ਆ, ਇੱਕ ਤਰ੍ਹਾਂ ਨਾਲ ਟਰੈਪ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਸੋ ਸਾਰਿਆਂ ਨੂੰ ਬੇਨਤੀ ਹੈਗੀ ਆ, ਪਹਿਲਾਂ ਪਰਿਵਾਰਾਂ ਦੇ ਨਾਲ ਮਿਲੋ। ਪਰਿਵਾਰਾਂ ਨੂੰ ਜੇ 2,30,000 ਸਿਗਨੇਚਰ ਇੱਕ ਦਿਨ ਚ ਕਰ ਸਕਦੇ ਆ, ਘੱਟੋ ਘੱਟ ਲੱਖ ਮੇਰੇ ਖਿਆਲ ਨਾਲ ਇੱਥੇ ਟਰੱਕਰ ਹੈਗਾ ਆ ਆਪਣਾ ਪੰਜਾਬੀ ਕਮਿਊਨਿਟੀ ਦਾ। ਜੇ $100 ਵੀ ਪਾਵੇ, $1 ਮਿਲੀਅਨ ਇਕੱਠਾ ਹੋ ਜਾਂਦਾ ਆ ਉਹਨਾਂ ਪਰਿਵਾਰਾਂ ਨੂੰ। ਪੂਰੇ ਅਮਰੀਕਾ ਲੈਵਲ ਤੇ ਕਿੱਡੀ ਖਬਰ ਜਾਊਗੀ ਵੀ ਭਈ ਉਸ ਕਮਿਊਨਿਟੀ ਦਾ ਬੰਦਾ ਸੀ। ਠੀਕ ਆ ਵੀ ਉਹਨਾਂ ਕੋਈ ਨੋਇੰਗਲੀ ਨਹੀਂ ਕੀਤਾ, ਉਹ ਤੋਂ ਗਲਤੀ ਹੋ ਗਈ, ਪਰ ਉਹ ਫਿਰ ਵੀ ਪਰਿਵਾਰਾਂ ਨਾਲ ਖੜੇ ਹੈਗੇ ਆ। ਤੇ ਜਿਹੜੀ ਆ ਹੇਟ ਫੈਲ ਰਹੀ ਆ, ਉਹ ਹੇਟ ਘਟੂਗੀ ਸਾਰਿਆਂ ਦੇ ਉਲਟ। ਤੇ ਜੇ ਤੁਸੀਂ ਉਹ ਪਰਿਵਾਰਾਂ ਦੀ ਨਾ ਹੀ ਨਹੀਂ ਲੈ ਰਹੇ ਤੇ ਉਤੋਂ ਪਟੀਸ਼ਨ ਸ਼ੁਰੂ ਕਰਤੀ ਆ, ਤੇ ਇੰਡੀਆ ਦਾ ਜਿਹੜਾ IT ਸੈੱਲ ਆ
ਉਹ ਆਪਣੀਆਂ ਅਖਬਾਰਾਂ ਵਿੱਚ ਵੀ ਖਬਰਾਂ ਛਾਪਣੀਆਂ ਸ਼ੁਰੂ ਕਰਤੀਆਂ। ਅਲਟੀਮੇਟਲੀ ਉਹ ਅਮਰੀਕਾ ਦੇ ਫੌਕਸ ਚੈਨਲ ਇਹਨਾਂ ਤੇ ਵੀ ਆਣੀ ਆ ਵੀ ਦੇਖੋ ਆਹ ਕੀ ਹੋ ਰਿਹਾ ਹੈਗਾ। ਉਹ ਹੋਰ ਨੈਗੇਟਿਵਿਟੀ ਜਿਹੜੀ ਵਧਣੀ ਹੈਗੀ ਆ। ਸੋ ਇਹ ਧਿਆਨ ਦੇ ਨਾਲ ਚੱਲੋ। ਸਾਡੇ ਤੇ ਵੀ ਕਈ ਔਖੇ ਹੋ ਗਏ ਵੀ ਇਹ ਕਿਹੜੀ ਗੱਲ ਕਰ ਰਹੇ ਆ। ਆਪਾਂ ਤੁਹਾਨੂੰ ਸੱਚਾਈ ਦੱਸ ਰਹੇ ਹਾਂ ਬਿਲਕੁਲ। ਜਦੋਂ ਮੁੰਡੇ ਹਰਜੋਤ ਦੀ ਸਿੰਘ ਹੈਲਪ ਕਰਨ ਦੀ ਜੀ ਜ਼ਰੂਰਤ ਜੀ ਆਊਗੀ ਉਸ ਟਾਈਮ ਤੇ ਕਰਾਂਗੇ, ਜਦੋਂ ਉਹਦਾ ਕੇਸ ਚੱਲੂਗਾ। ਸਭ ਤੋਂ ਪਹਿਲਾਂ ਜਿਹੜੀ ਆ ਜਿਹੜੇ ਪਰਿਵਾਰਾਂ ਦਾ ਜਿਹੜੇ ਮਾਰੇ ਗਏ ਆ ਉਹਨਾਂ ਦੀ ਸਿੰਪਥੀ ਦੇ ਲਈ, ਉਹਨਾਂ ਦੇ ਲਈ ਕੋਈ ਨਾ ਕੋਈ ਫਾਈਨੈਂਸ਼ੀਅਲੀ ਸਾਨੂੰ ਸਪੋਰਟ ਕਰਨੀ ਚਾਹੀਦੀ ਹੈਗੀ ਆ। ਹਰਜੋਤ ਸਿੰਘ ਜੀ ਉਹ ਚੀਜ਼ ਜਿਹੜੀ ਉਹ ਨਾਲ ਆ ਤੇ ਬਾਕੀ ਜਿਹੜਾ ਦੇਖੋ ਵੀ ਗਲਤੀ ਇੱਕ ਦੀ ਤੇ ਸਜ਼ਾ ਸਭ ਨੂੰ, ਇਹ ਵੀ ਜਾਇਜ਼ ਨਹੀਂ ਹੁੰਦੀ ਜਿਹੜੀ ਇਹ ਗੱਲ। ਇਹਨਾਂ ਦਾ ਆਪਣਾ ਹਰਜੋਤ ਸਿੰਘ ਜੀ ਮੈਂ ਡਾਟਾ ਸ਼ੇਅਰ ਕਰਦਾ ਤੁਹਾਡੇ ਨਾਲ ਵੀ ਕਿਹੜੀ ਕਮਿਊਨਿਟੀ ਦੇ ਲੋਕਾਂ ਦੇ ਕਿੰਨੇ ਐਕਸੀਡੈਂਟ ਹੁੰਦੇ, ਜਿਹੜੇ ਫੈਟਲਿਟੀ ਰੇਟ ਜਿਹਨੂੰ ਕਹਿੰਦੇ ਆ ਟ੍ਰੈਫਿਕ ਕ੍ਰੈਸ਼ਿਸ ਦੇ ਵਿੱਚ ਰੇਸ ਤੇ ਐਥਨਿਟੀ ਦੇ ਹਿਸਾਬ ਦੇ ਨਾਲ 2017 ਤੋਂ 2021 ਦੇ ਆંકੜਿਆਂ ਦੇ ਵਿੱਚ 2021 ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਜਿਹੜੇ ਫੇਟਲ ਕ੍ਰੈਸ਼ ਟ੍ਰੈਫਿਕ ਕ੍ਰੈਸ਼ਿਸ ਆ ਉਹਨਾਂ ਵਿੱਚ ਜਿਹੜੀ ਚਿੱਟੇ ਮੂਲ ਦੇ ਵਾਈਟ ਮੂਲ ਦੇ ਜਿਨ੍ਹਾਂ ਨੂੰ ਗੋਰੇ ਕਹਿੰਦੇ ਆ 50% ਐਕਸੀਡੈਂਟ ਇਹਨਾਂ ਦੇ ਨਾਮੇ ਆ। ਕਿਸੇ ਨੇ ਕੋਈ ਰੌਲਾ ਪਾਇਆ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ ਕੋਈ ਕਰਦਾ ਆ ਇੱਕ ਐਕਸੀਡੈਂਟ ਦੇ ਕਰਕੇ ਪੂਰੀ ਕਮਿਊਨਿਟੀ ਨੂੰ ਬਦਨਾਮ ਕਰਨਾ ਤੇ ਉਹ ਕਿਤੇ ਨਾ ਕਿਤੇ ਦੇਖੋ ਉਹਦੀ ਗਲਤੀ ਆ। ਉਹ ਬਾਰ-ਬਾਰ ਅਸੀਂ ਚੀਜ਼ ਉਹ ਕਹਿ ਰਹੇ ਆ ਵੀ ਉਹਨੇ ਜਿਹੜੀ ਗਲਤੀ ਕੀਤੀ ਆ ਜੋ ਉਹਦੇ ਵਿੱਚ ਕੋਰਟ ਦੇ ਵਿੱਚ ਸਾਬਤ ਹੋਣਾ, ਜੋ ਟ੍ਰਾਇਲ ਚੱਲਣਾ, ਜੋ ਵੀ ਉਹਦੇ ਵਿੱਚ ਹੋਊਗਾ ਕਨਵਿਕਟ ਹੁੰਦਾ, ਬਰੀ ਹੁੰਦਾ, ਕੀ ਹੁੰਦਾ ਉਹਦਾ ਸਮੇਂ ਨੇ ਜਿਹੜਾ ਦੱਸਣਾ ਆ। ਉਹ ਇੱਕ ਡਿਫਰੈਂਟ ਸਟੋਰੀ ਆ। ਸੋ 50% ਜਿਹੜੇ ਫੇਟਲ ਟ੍ਰੈਫਿਕ ਕ੍ਰੈਸ਼ਿਸ ਆ ਰੇਸ ਬਾਈ ਰੇਸ ਐਥਨੀਸਿਟੀ ਦੇ ਹਿਸਾਬ ਦੇ ਨਾਲ ਉਹ ਗੋਰਿਆਂ ਦੇ ਦੁਆਰਾ ਵਾਈਟ ਜਿਹੜੀ ਰੇਸ ਆ ਉਹਨਾਂ ਦੇ ਦੁਆਰਾ ਜਿਹੜੇ ਉਹ ਹੋਏ ਆ। 17% ਆਉਂਦੇ ਆ ਬਲੈਕ ਤੇ ਅਫਰੀਕਨ ਅਮਰੀਕਨਸ ਦੇ ਦੁਆਰਾ। ਏਸ਼ੀਅਨ ਜਿਨ੍ਹਾਂ ਵਿੱਚ ਆਪਣੀ ਕਮਿਊਨਿਟੀ ਵਾਲੇ ਆਉਂਦੇ ਆ ਉਹ ਆਉਂਦੇ ਮਹਿਜ 1%। ਅਮਰੀਕਨ ਇੰਡੀਅਨ ਤੇ ਜਿਹੜੇ ਇੱਥੋਂ ਦੇ ਨੇਟਿਵ ਵਾਲੇ ਆ ਉਹ ਆਉਂਦੇ ਆ 2%। ਤੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਦੇਖਿਆ ਜਾ ਰਿਹਾ ਤੇ ਅਨਨੋਨ ਜਿਨ੍ਹਾਂ ਦਾ ਕੋਈ ਨਹੀਂ ਪਤਾ ਕੋਈ ਰੇਸ ਦਾ ਉਹ 5% ਜਿਹੜੇ ਉਹ ਆ ਰਹੇ ਨੇ। ਸੋ ਹਿਸਪੈਨਿਕ ਜਿਹੜੇ ਆ ਉਹ 16% ਜਿਹੜੇ ਉਹ ਇਸ ਦੇ ਵਿੱਚ ਹੁੰਦੇ ਆ। ਸੋ ਤੁਸੀਂ ਇਹ ਅੰਦਾਜ਼ਾ ਜਿਹੜਾ ਲਾ ਲਓ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ। ਪਰ ਇੱਕ ਐਕਸੀਡੈਂਟ ਨੂੰ ਆਧਾਰ ਬਣਾ ਕੇ ਜੋ ਇਮੀਗ੍ਰੇਸ਼ਨ ਦਾ ਰੌਲਾ ਆ ਉਸ ਦੇ ਵਿੱਚ ਹੀ ਇਹ ਅਗਲਾ ਕਦਮ ਜਿਹੜਾ ਉਹ ਇਸ ਨੂੰ ਵਧਾਇਆ ਜਿਹੜਾ ਉਹ ਨਾਲ ਦੇ ਨਾਲ ਜਾ ਰਿਹਾ ਆ। ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਆ। NHTSA ਦਾ ਆਪਣਾ ਡਾਟਾ ਜਿਹੜਾ ਉਹ ਦੱਸ ਰਿਹਾ, ਇਹ ਕੋਈ ਆਪਣੇ ਵੱਲੋਂ ਨਹੀਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। NHTSA ਦਾ ਆਪਣਾ ਡਾਟਾ ਆ ਦੱਸ ਰਿਹਾ। ਬਿਲਕੁਲ ਰਾਜਕਨਵੀਰ ਸਿੰਘ ਜੀ ਥੋੜੇ ਸਾਲ ਪੁਰਾਣਾ ਡਾਟਾ ਉਹ ਡਾਟੇ ਨੂੰ ਵੀ 2021 ਦਾ ਲਾਸਟ ਆ ਜਿਹੜਾ ਉਹਨਾਂ ਨੇ ਟਰੰਪ ਪਬਲਿਸ਼ ਕੀਤਾ। ਐਡਮਿਨਿਸਟ੍ਰੇਸ਼ਨ ਜੋ ਕੋਸ਼ਿਸ਼ ਕਰ ਰਿਹਾ ਆਪਾਂ ਜਿੱਦਾਂ ਸਾਨੂੰ ਮੇਰੇ ਖਿਆਲ ਨਾਲ ਕਿੰਨੀਆਂ ਕਾਲਾਂ ਆਈਆਂ ਵੀ ਜੀ ਸਾਡੇ 10 ਡਰਾਈਵਰ ਆ ਉਹ ਆਊਟ ਆਫ ਸਰਵਿਸ ਹੋ ਗਏ, ਸਾਡੀ ਕੰਪਨੀ ਦੇ 15 ਆਊਟ ਆਫ ਸਰਵਿਸ ਹੋ ਗਏ। ਜਦੋਂ ਇਹ ਡਾਟਾ ਆਉਣ ਵਾਲੇ 3-4 ਮਹੀਨਿਆਂ ਚ ਰਿਲੀਜ਼ ਕਰੂਗੇ ਤੇ ਦੇਖੋ ਜੀ ਇੰਨੇ ਲੋਕਾਂ ਨੂੰ ਅਸੀਂ ਇੰਗਲਿਸ਼ ਨਹੀਂ ਆਉਣ ਕਰਕੇ ਉਹ ਤਾਂ ਇਲੀਗਲੀ ਕਹਿੰਦੇ ਸਾਰਿਆਂ ਨੂੰ ਜਿਹੜੇ ਇਲੀਗਲੀ ਐਂਟਰ ਹੋਏ ਆ ਉਹਨਾਂ ਨੂੰ ਆਊਟ ਆਫ ਸਰਵਿਸ ਕਰਤਾ, ਠੀਕ ਹੈ ਕਿ ਨਹੀਂ। ਉਹਦੇ ਚ ਉਹ ਸਾਰੇ ਆਪਣੇ ਹੀ ਆਣੇ ਆ, ਬਹੁਤੇ ਆਪਣੇ ਸਪੈਨਿਸ਼ ਜਾਂ ਹੋਰ ਜਿਹੜੇ ਨਹੀਂ ਇੱਥੇ ਦੇ ਬੋਰਨ ਹੈਗੇ ਉਹੀ ਆਣੇ ਹੈਗੇ ਆ। ਸੋ ਇੱਕ ਵਾਰੀ ਫੇਰ ਜਿੰਨੀਆਂ ਵੀ ਸਿੱਖ ਆਰਗੇਨਾਈਜੇਸ਼ਨਸ ਆ ਪਹਿਲੀ ਗੱਲ ਤਾਂ ਉਹ ਪਰਿਵਾਰ ਇੰਨੀ ਹੈਰਾਨੀ ਦੀ ਗੱਲ ਆ ਵੀ ਜਿਹੜੇ ਉਹ 3 ਬੰਦੇ ਮਾਰੇ ਗਏ ਹੈਗੇ ਆ ਉਹਨਾਂ ਦੇ ਨਾਂ ਤੱਕ ਨਹੀਂ ਕਿਸੇ ਨੂੰ ਪਤਾ, ਮੀਡੀਆ 'ਚ ਕਿਤੇ ਨਹੀਂ ਆ ਰਿਹਾ ਤੇ ਇਹਦਾ ਇੰਨਾ ਜ਼ਿਆਦਾ ਜਿਹੜਾ ਫਲਾਇਆ ਜਾ ਰਿਹਾ। ਸੋ ਇੱਕ ਤਾਂ ਇਹ ਆ ਵੀ ਚਿੱਠੀ ਲਿਖੋ, ਸਕੇਪਗੋਟ ਬਣਾ ਲਿਆ ਨਾ ਇਹਨੂੰ ਇਮੀਗ੍ਰੇਸ਼ਨ ਦਾ ਕਹਿ ਲਓ ਵੀ ਇਹ ਇਸ ਟਾਈਮ ਇਸ ਨੂੰ ਪੋਸਟਰ ਚਾਈਲਡ ਜਿੱਦਾਂ ਕਹਿ ਦਿੰਦੇ ਨਾ ਇੱਕ ਸ਼ਬਦ ਇੱਥੇ ਵਰਤਿਆ ਜਾਂਦਾ ਆ ਪੋਸਟਰ ਚਾਈਲਡ ਜਿਹੜਾ ਇਸ ਨੂੰ ਬਣਾ ਦਿੱਤਾ ਗਿਆ ਵੀ ਨਹੀਂ ਜੀ ਦੇਖੋ ਜਿਹੜੇ ਬਾਹਰੋਂ ਆ ਕੇ ਟਰੱਕ ਚਲਾਉਂਦੇ ਉਹ ਇਦਾਂ ਚਲਾਉਂਦੇ ਆ, ਇਦਾਂ ਨਹੀਂ ਗੱਲ। ਇਹ ਕਿਸੇ ਇੱਕ ਦੀ ਗਲਤੀ ਜਿਹੜੀ ਉਹ ਹੋਈ ਆ, ਸਾਰਿਆਂ ਦਾ ਇਹ ਕੰਮ ਨਹੀਂ ਜਿਹੜਾ ਉਹ ਹੁੰਦਾ। ਤੇ ਸੁਧਾਰ ਭਾਈ ਕਮਿਊਨਿਟੀ ਨੂੰ ਇਸ ਦੇ ਵਿੱਚ ਆਪਣੀਆਂ ਪ੍ਰੈਕਟਿਸਿਸ ਦੇ ਵਿੱਚ ਜਿਹੜਾ ਉਹ ਨਾਲ ਦੇ ਨਾਲ ਲਿਆਉਣਾ ਪੈਣਾ ਆ। ਗਲਤੀਆਂ ਹੁੰਦੀਆਂ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਪਰ ਜਾਣ ਬੁੱਝ ਕੇ ਕੀਤੀਆਂ ਜਾਂਦੀਆਂ ਜਿਹੜੀਆਂ ਗਲਤੀਆਂ ਉਹ ਫਿਰ ਨੁਕਸਾਨ ਕਰਦੀਆਂ। ਉਹਨਾਂ ਗਲਤੀਆਂ ਤੋਂ ਬਚਣਾ ਆ, ਉਹਦੇ ਵਿੱਚ ਸੁਧਾਰ ਜਿਹੜਾ ਉਹ ਆਪਾਂ ਨੂੰ ਜ਼ਰੂਰ ਲਿਆਉਣਾ ਜਿਹੜਾ ਉਹ ਚਾਹੀਦਾ ਆ। ਸੋ ਇਨ ਦਾ ਨਟਸ਼ੈਲ ਇਹ ਕਹਿਣਾ ਚਾਹੁੰਦੇ ਆ ਖਾਸ ਕਰਕੇ ਜਿਹੜੇ ਸਟਾਕਟਨ ਗੁਰਦੁਆਰਾ ਸਾਹਿਬ ਜਾਂ ਉਸ ਏਰੀਏ ਦੇ ਲੋਕ ਆ, ਕਿਉਂਕਿ ਇਹ ਹਰਜਿੰਦਰ ਸਿੰਘ ਉੱਥੇ ਦਾ ਰਹਿਣ ਵਾਲਾ ਸੀ, ਉਹਨਾਂ ਨੂੰ ਅੱਗੇ ਲੀਡ ਲੈ ਕੇ ਬਾਕੀ ਗੁਰੂ ਘਰਾਂ ਨਾਲ ਰਲ ਕੇ ਲੈਟਰ ਲਿਖਣੇ ਚਾਹੀਦੇ ਆ, ਮੀਡੀਆ ਨੂੰ ਉੱਥੇ ਦੇ ਨੂੰ ਕੰਟੈਕਟ ਕਰਨਾ ਚਾਹੀਦਾ ਹੈਗਾ ਤੇ ਫੰਡ ਰੇਜ਼ਿੰਗ ਕਰਨੀ ਚਾਹੀਦੀ ਆ। ਜਿਹੜੇ ਪਰਿਵਾਰ ਮਾਰੇ ਗਏ ਹੈਗੇ ਆ, ਜਿਹੜੇ ਪਰਿਵਾਰ ਦੇ ਬੰਦੇ ਮਰੇ ਹੈਗੇ ਆ। ਤੇ ਦੂਸਰੇ ਨੰਬਰ ਤੇ ਜਿਹੜਾ ਆਪਣਾ ਡਰਾਈਵਰ ਆ ਅੱਜ ਦੀ ਡੇਟ ਜਿਹੜੀ ਉਹਦੀ ਹੈਲਪ ਕਰਨ ਵਾਲੀ ਕੀ ਜ਼ਰੂਰਤ ਹੈ ਵੀ ਜਦੋਂ ਉਹ ਕੋਰਟ 'ਚ ਪੇਸ਼ ਹੁੰਦਾ ਉਹਨੂੰ ਦਸਤਾਰ ਸਜਾਈ ਹੋਣੀ ਚਾਹੀਦੀ ਆ। ਸਿੱਖ ਕੋਲੀਸ਼ਨ, ਸੈਲਡੇਫ ਇਹ ਸਾਰੀਆਂ ਆਰਗੇਨਾਈਜੇਸ਼ਨ ਨੂੰ ਫਾਈਟ ਕਰਨਾ ਚਾਹੀਦਾ ਆ ਕਿਉਂਕਿ ਹਰ ਇੱਕ ਦੇ ਹੱਕ ਹੈਗੇ ਆ। ਜਦੋਂ ਉਹ ਗਿਲਟੀ ਹੋਊਗਾ ਉਹ ਗਿਲਟੀ ਹੋਊਗਾ, ਡਿਫਰੈਂਟ ਸਟੋਰੀ ਹੈਗੀ ਆ। ਸੋ ਇਹ ਸਭ ਤੋਂ ਪਹਿਲਾਂ ਜ਼ਰੂਰੀ ਆ, ਇਹ 2 ਇਸ਼ੂਜ਼ ਤੇ ਕੰਮ ਕਰਨਾ ਚਾਹੀਦਾ। ਆ ਜਿਹੜੀਆਂ ਪਟੀਸ਼ਨਾਂ ਆ ਇਹਨਾਂ ਨੇ ਕੁਝ ਨਹੀਂ ਕਰਨਾ, ਆਪਾਂ ਪਹਿਲਾਂ ਵੀ ਦੇਖੀਆਂ
ਇਹਨੂੰ ਸਿਰਫ ਨੈਗੇਟਿਵਿਟੀ ਫੈਲਾਣੀ ਹੈਗੀ ਆ। ਜਦੋਂ ਪਟੀਸ਼ਨ ਦਾ ਮੌਕਾ ਆਊਗਾ, ਜਦੋਂ ਉਹਦਾ ਲਾ ਸੂਟ ਚੱਲੂਗਾ, ਉਸ ਟਾਈਮ ਤੇ ਆਪਾਂ ਦੇਖਾਂਗੇ ਵੀ ਕਿੱਦਾਂ ਉਸ ਮੁੰਡੇ ਦੀ ਜਿਹੜੀ ਸਪੋਰਟ ਕਰ ਸਕਦੇ ਆ। ਪਰ ਪਹਿਲਾਂ ਜੋ ਇਹ ਪੂਰੀ ਨੈਗੇਟਿਵਿਟੀ ਜਿਹੜੀ ਆ ਖਾਸ ਕਰਕੇ ਪੰਜਾਬੀ ਕਮਿਊਨਿਟੀ ਦੇ ਅਗੇਂਸਟ ਫੈਲਾਈ ਜਾ ਰਹੀ ਆ, ਉਹਨੂੰ ਪੋਜ਼ਿਟਿਵ ਕਿੱਦਾਂ ਬਣਾਉਣਾ ਆ, ਇਹ ਸਾਰੇ ਆਪਣਾ ਦਿਮਾਗ ਲਾ ਕੇ ਸੋਚੋ ਤੇ ਜਿਹੜੇ ਕਮਿਊਨਿਟੀ ਦੇ ਮੈਂਬਰਸ ਆ ਉਹ ਅੱਗੇ ਆਣ। ਆਪਾਂ ਜੋ ਵੀ ਕਮਿਊਨਿਟੀ ਕਹੂਗੀ, ਜਿਹੜੇ ਮੈਂਬਰਸ ਕਰੂਗੇ, ਕਿਸੇ ਨੇ ਫੰਡ ਰੇਜ਼ਿੰਗ ਕਰਨਾ ਆਰਗੇਨਾਈਜੇਸ਼ਨ ਨੇ ਜਾਂ ਕੋਈ ਲੈਟਰ ਲਿਖਾਣੇ ਆ, ਕੁਛ ਵੀ ਆਪਾਂ ਜਿਹੜੀ ਉਹ ਨਿਊਜ਼ ਆ ਲੋਕਾਂ ਉਹ ਦੇ ਜੇ ਤੁਹਾਡੇ ਸਾਈਨ ਸਾਰਿਆਂ ਕਰਨੇ ਤੱਕ ਆ ਉਹਦੇ ਪਹੁੰਚਾ ਵਿੱਚ ਦੇਵਾਂਗੇ। ਵੀ ਸਾਰੀ ਕਮਿਊਨਿਟੀ ਦੇ ਜਾਂ ਕੁਛ ਇਦਾਂ ਦੀ ਚੀਜ਼ ਚਾਹੁੰਦੇ ਆ ਤਾਂ ਉਹ ਡੈਫੀਨੇਟਲੀ ਆਪਾਂ ਮਦਦ ਕਰਾਂਗੇ ਜੀ, ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਵਾਪਰੀਆਂ। ਸੋ ਬਾਰ-ਬਾਰ ਜਿੱਦਾਂ ਆਪਾਂ ਇਸ ਚੀਜ਼ ਨੂੰ ਕਹਿ ਰਹੇ ਹਾਂ ਵੀ ਇਹਦਾ ਜਿਹੜਾ ਸਿਆਸੀਕਰਨ ਤੇ ਜੋ ਪੋਲੀਟੀਕਲ ਸਰਕਸ ਇਸ ਦੇ ਉਲਟ ਇਰਦ ਗਿਰਦ ਜਿਹੜੀ ਇਸ ਟਾਈਮ ਜੋ ਘੁਮਾਈ ਜਾ ਰਹੀ ਆ, ਉਹ ਬੜੀ ਹੀ ਅਫਸੋਸਜਨਕ ਮੰਦਭਾਗੀ ਜਿਹੜੀ ਇਹ ਗੱਲ ਆ। ਇਹਨਾਂ ਨੂੰ ਮੌਕਾ ਮਿਲ ਗਿਆ, ਐਂਟੀ ਇਮੀਗ੍ਰੇਸ਼ਨ ਜਿਹੜੇ ਆ ਇਹਨਾਂ ਦਾ ਕਹਿ ਲਓ ਵੀ ਜੋ ਸਟਾਂਸ ਆ ਉਸ ਨੂੰ ਇਹਨਾਂ ਨੇ ਹੋਰ ਜ਼ਿਆਦਾ ਤੇਜ਼ ਜਿਹੜਾ ਉਹ ਕਰ ਦਿੱਤਾ। ਬਾਕੀ ਜਿਹੜੀ ਮਾਰਕੋ ਰੂਬੀਓ ਹੁਣ ਉਹਦੀ ਪਾਲਿਸੀ ਚੇਂਜ ਆ ਉਹਦਾ ਮੈਨੂੰ ਸਮਝ ਨਹੀਂ ਆ ਰਹੀ। ਹਰਜੋਤ ਸਿੰਘ ਜੀ ਵੀ ਉਸ ਦਾ ਅਸਰ ਕਿੱਦਾਂ ਜਿਹੜਾ ਉਹ ਪੈਣਾ ਆ, ਕਿਵੇਂ ਜਿਹੜਾ ਉਹ ਪੈਣਾ ਆ। ਘੱਟ ਹੀ ਲੋਕ ਨੇ ਜਾਂ ਜਿਹੜੇ ਕਹਿੰਦੇ ਆ ਵੀ ਜਿਹੜੇ ਸਿੱਧਾ ਐਕਚੁਅਲ 'ਚ ਜਿਹੜੇ ਕਮਰਸ਼ੀਅਲ ਟਰੱਕਰਸ ਆ ਉਹਨਾਂ ਨੂੰ ਵੀਜ਼ੇ ਦੇ ਕੇ ਅਮਰੀਕਾ 'ਚ ਜਿਹੜਾ ਉਹ ਸੱਦਿਆ ਜਾਂਦਾ। ਮੇ ਵੀ ਕਿਸੇ ਮੁਲਕ ਤੋਂ ਆਉਂਦੇ ਹੋਣਗੇ, ਕਈ ਜਿਹੜੇ ਉਹ ਲਿਖਦੇ ਸੀਗੇ ਵੀ ਮੇ ਵੀ ਕੁਛ ਅਫਰੀਕਨ ਕੰਟਰੀਜ਼ ਤੋਂ ਜਿਹੜਾ ਇਸ ਤਰੀਕੇ ਦੇ ਨਾਲ ਲਿਆਂਦੇ ਜਾਂਦੇ ਆ। ਮੈਨੂੰ ਕੋਈ ਉਸ ਦੇ ਵਿੱਚ ਸ਼ਿਓਰਿਟੀ ਨਹੀਂ ਹੈਗੀ। H2B ਵੀਜ਼ੇ ਵਾਲੇ ਕਹਿੰਦੇ ਆ ਵੀ ਉਹ ਇਸ ਦੇ ਵਿੱਚ ਆਉਂਦੇ ਆ। ਤੁਸੀਂ ਇਹ ਦੇਖੋ ਵੀ ਜਿਹੜਾ ਵੀ ਕੋਈ ਕੰਮ ਕਰਨ ਵਾਲਾ ਇਮੀਗ੍ਰੈਂਟ ਦਾ ਵੀਜ਼ਾ ਆ ਉਸ ਉੱਤੇ ਇਸ ਟਾਈਮ ਕੀ ਪ੍ਰਚਾਰ ਜਿਹੜਾ ਉਹ ਚੱਲ ਰਿਹਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ, ਖਾਸ ਕਰਕੇ ਜਿਹੜੀ ਮਾਗਾ ਕਰਾਊਡ ਆ ਉਹਦੇ ਵੱਲੋਂ H1B ਨੂੰ ਲੈ ਕੇ ਵੀ ਉਹਦਾ ਵੀ ਉਲਟ ਜਿਹੜਾ ਪੂਰਾ ਪ੍ਰਚਾਰ ਜਿਹੜਾ ਉਹ ਹੋ ਰਿਹਾ, ਉਹ ਬੰਦ ਕਰਨ ਦੀ ਗੱਲ ਕਰ ਰਹੇ ਆ। ਡਿਪੋਰਟ ਦੇ ਮਾਹੌਲ ਦੀ ਗੱਲ ਜਿਹੜੀ ਉਹ ਨਾਲ ਚੱਲਦੀ ਆ। ਹੁਣ ਜਿਹੜੇ ਕਮਰਸ਼ੀਅਲ ਟਰੱਕ ਡਰਾਈਵਰਸ ਆ ਉਹਨਾਂ ਨੂੰ ਜਿਹੜੇ ਵੀਜ਼ਾ ਇਸ਼ੂ ਹੁੰਦੇ ਆ ਉਹਦੇ ਉਲਟ ਜਿਹੜਾ ਉਹ ਪੌਜ਼ ਕਰ ਦਿੱਤਾ ਗਿਆ। ਕਾਰਨ ਉਹੀ ਦੱਸਿਆ ਗਿਆ ਵੀ ਇਹਨਾਂ ਦੇ ਕਰਕੇ ਅਮਰੀਕਨ ਜ਼ਿੰਦਗੀਆਂ ਖਤਰੇ 'ਚ ਆ, ਵੀ ਪਤਾ ਨਹੀਂ ਇੰਨੇ ਜ਼ਿਆਦਾ ਅਨਸੇਫ ਕਿਤੇ ਜਿਹੜਾ ਉਹ ਚਲਾਉਂਦੇ ਆ ਤੇ ਜਿਸ ਤਰੀਕੇ ਦੇ ਨਾਲ ਇਹ ਕਹਿੰਦੇ ਵੀ ਅਮਰੀਕਨ ਟਰੱਕਰਸ ਆ ਉਹਨਾਂ ਦੀ ਰੋਜੀ ਰੋਟੀ ਨੂੰ ਖਤਰਾ ਜਿਹੜਾ ਉਹ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਆ ਜਿਹੜੀਆਂ ਚੱਲ ਰਹੀਆਂ ਤੇ ਐਜ਼ ਏ ਕਮਿਊਨਿਟੀ ਇਸ ਜੋ ਬਣ ਗਈ ਹੈ ਸਿਚੁਏਸ਼ਨ, ਇਸ ਕ੍ਰਾਈਸਿਸ ਨੂੰ ਹੁਣ ਤੁਸੀਂ ਕਿੱਦਾਂ ਜਿਹੜਾ ਉਹ ਮੋਲਡ ਕਰਨਾ ਆ ਉਹ ਆਪਣੇ ਉੱਤੇ ਆ। ਉਹ ਜਿਹੜਾ ਉਹ ਦੇਖੀਏ ਵਿਕਟਮ ਦੀ ਫੈਮਿਲੀ, ਉਹਨਾਂ ਦੇ ਨਾਲ ਜਿਹੜਾ ਆ ਉਹ ਆਪਾਂ ਹਮਦਰਦੀ ਪ੍ਰਗਟਾਈਏ, ਅਫਸੋਸ ਪ੍ਰਗਟਾਈਏ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਅੱਗੇ ਜਿਹੜਾ ਇਹਦੇ ਵਿੱਚ ਜਿਹੜੇ ਉਹ ਕਦਮ ਵਧਾਈਏ। ਫਿਰ ਦੇਖਾਂਗੇ ਟਰਾਇਲ 'ਚ ਕੀ ਹੁੰਦਾ ਕੀ ਨਹੀਂ ਹੁੰਦਾ, ਉਹ ਸਾਰੀਆਂ ਚੀਜ਼ਾਂ। ਤੇ ਹਰਜੋਤ ਸਿੰਘ ਜੀ ਮੈਨੂੰ ਲੱਗਦਾ ਕੁਝ ਕਾਲਰਸ ਵੀ ਆਪਣੇ ਨਾਲ ਜਿਹੜੇ ਉਹ ਜੁੜ ਰਹੇ ਆ ਜੀ, ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰ ਲੈਂਦੇ ਆ। ਆਪਣੇ ਨਾਲ ਜੁੜੇ ਨੇ ਜਰਨੈਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਭਾਜੀ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਜੋ ਤੁਸੀਂ ਕਰ ਰਹੇ ਹੋ, ਬਹੁਤ ਚੰਗਾ ਕਰ ਰਹੇ ਆ। ਪਰ ਕੱਲ ਪਰਸੋਂ ਮੇਰੇ ਫੋਨ ਤੇ ਆਇਆ ਕਿ ਮਸੀਚੇ ਨੇ 5 ਆਦਮੀ ਮਾਰੇ, ਉਹਦੇ ਚੋਂ ਫੋੜ ਪਿੱਟਾ ਸੀ ਆਪਣਾ ਟੈਕਸ ਸਟੇਟ ਦੇ ਵਿੱਚ। ਐਕਸੀਡੈਂਟ ਬੜਾ ਭਾਰਾ ਹੋਇਆ, 5 ਮੌਤਾਂ ਹੋਈਆਂ ਉਹਦੇ ਵਿੱਚ। ਤਾਂ ਉਹਦੇ ਬਾਰੇ ਵੀ ਮਤਲਬ ਵੀ ਸਾਡੇ ਪੰਜਾਬੀਆਂ ਦੁਆਲੇ ਹੋਇਆ, ਇਹਨਾਂ ਹੋਰ ਵੀ ਕਮਿਊਨਿਟੀ ਦੇ ਹੈਗੇ ਹੀ ਆ। ਮੈਕਸੀਕਨ ਵੀ, ਹਾਂਜੀ ਮਿਹਰਬਾਨੀ ਜੀ। ਜੇ ਮੈਕਸੀਕਨ ਵੀ ਹੋਇਆ ਨਾ ਤਾਂ ਉਹ ਵੀ ਐਂਟੀ ਇਮੀਗ੍ਰੈਂਟ ਹੀ ਜਾਣਾ ਜੀ। ਉਹ ਵੀ ਉਹਨਾਂ ਨੇ ਇਸੇ ਤਰੀਕੇ ਦੇ ਨਾਲ ਹੀ ਕਰਨੇ ਸੀਗੇ। ਉਹ ਜੇ ਉਸ ਤਰੀਕੇ ਦੇ ਨਾਲ ਵੀ ਜਿਹੜਾ ਉਹ ਹੋਇਆ, ਐਕਸੀਡੈਂਟ ਨੂੰ ਐਕਸੀਡੈਂਟ ਦੇ ਤੌਰ ਦੇ ਉੱਤੇ ਹੀ ਜਿਹੜਾ ਉਹ ਦੇਖਣਾ ਚਾਹੀਦਾ। ਉਹਨੂੰ ਇਮੀਗ੍ਰੇਸ਼ਨ ਪਾਲਿਸੀ ਚੇਂਜ ਕਰਨ ਦੇ ਲਈ ਜਾਂ ਇੱਦਾਂ ਦੀਆਂ ਜਿਹੜੀਆਂ ਪਾਲਿਸੀ ਸ਼ਿਫਟ ਜਾਂ ਪੋਲੀਟੀਸਾਈਜ਼ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੋਣੀ ਚਾਹੀਦੀ। ਸੁਖਬੀਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਤੁਹਾਨੂੰ ਦੋਨਾਂ ਭਰਾਵਾਂ ਨੂੰ। ਪਰ ਮੈਂ ਤਾਂ ਛੋਟਾ ਜਿਹਾ ਕੁਐਸਚਨ, ਤੁਹਾਡਾ ਟਾਈਮ ਹੋਇਆ ਐਂਡ, ਮੈਂ ਤੇ ਇਹ ਗੱਲ ਕਰਨੀ ਮੰਗਦਾ, ਇਹ ਤੇ ਕੋਈ ਗੱਲ ਕਰਦਾ ਜਦੋਂ ਪਿੱਛੋਂ ਗੱਡੀ ਇਹਨੇ ਯੂ ਟਰਨ ਗਲਤ ਮਾਰੀ ਬੰਦੇ ਨੇ, ਹਨਾ, ਠੀਕ ਹੈ ਇਹਦੀ ਗਲਤੀ, ਅਸੀਂ ਉਹ ਨਹੀਂ ਕਹਿ ਰਹੇ ਹੈਗੇ। ਪਰ ਪਿੱਛੋਂ ਜਦੋਂ ਬੰਦਾ ਦੂਰੋਂ ਪਿੱਛੋਂ ਆਉਂਦੇ ਸੀ, ਇਹਨੇ ਦੇਖਿਆ ਹੋਣਾ ਗੱਡੀ ਕੋਈ ਹੈ ਨਹੀਂ, ਇਹਨੇ ਮੋੜ ਲਿਆ। ਪਿੱਛੇ ਵਾਲਿਆਂ ਨੇ ਕਿਉਂ ਨਹੀਂ ਬ੍ਰੇਕ ਮਾਰੀ, ਕਿਉਂ ਨਹੀਂ ਪਰਾਂ ਨੂੰ ਕੱਢੀ ਗੱਡੀ, ਉਹਨਾਂ ਨੇ ਕਿਉਂ ਨਹੀਂ ਬਚਾ ਕੀਤਾ ਆਪਣਾ? ਉਹ ਤੇ ਕੋਈ ਗੱਲ ਕਰ ਰਿਹਾ ਕੋਈ ਵੀ ਬੰਦਾ? ਨਹੀਂ ਜੀ, ਉਹ ਨਾ ਉਹਨਾਂ ਦਾ ਨਾਮ ਤਾਂ ਭਾਜੀ ਹੁਣ ਜਦੋਂ ਨਾ ਫਿਰ ਟਰਾਇਲ ਚੱਲੂਗਾ ਮੁੰਡੇ ਦਾ, ਉਹਦੇ ਹੀ ਹੋਊਗਾ ਨਾ, ਉਹਦੇ ਵਕੀਲ ਹੋਊਗੇ। ਹੁਣ ਗੱਲ ਤਾਂ ਇਹ ਨਾ ਵੀ ਇਸ਼ੂ ਬਣ ਗਿਆ ਵੱਡਾ ਇਹ ਇਮੀਗ੍ਰੇਸ਼ਨ ਦਾ। ਇਹ ਗੱਲ ਨਹੀਂ ਹੋ ਤਾਂ ਨਹੀਂ ਰਹੀ। ਇਹ ਉੱਥੇ ਕੋਈ ਗੱਲ ਹੀ ਨਹੀਂ ਕਰ ਰਿਹਾ।
ਇੱਥੇ ਮੋਸਟਲੀ ਇੱਥੇ ਆਪਣੇ ਕਿ ਕੈਲੀਫੋਰਨੀਆ ਜਦੋਂ ਗੱਡੀ ਪਿਛਲੇ ਬੰਦਾ ਮਾਰਦਾ ਉਹਦਾ ਕਸੂਰ ਕੱਢਦੇ ਸਾਰਾ। ਇਹ ਤੇ ਇੰਨਾ ਵੱਡਾ ਇਸ਼ੂ ਬਣਾਤਾ ਇਹਨਾਂ ਨੇ, ਸਾਡੇ ਇਹਨਾਂ ਇੰਗਲਿਸ਼ ਚੈਨਲਾਂ ਨੇ ਏਡਾ ਵੱਡਾ ਕਰ ਦਿੱਤਾ ਇਹਨੂੰ। ਠੀਕ ਹੈ, ਅਸੀਂ ਉਹਦੀ ਗਲਤੀ ਹੋਈ ਹੈ, ਇੱਕ ਬੰਦੇ ਦੀ ਗਲਤੀ ਹੋ ਕੇ ਹੁਣ ਕਿੱਥੇ ਤੇ ਲੈ ਗਿਆ ਇਹ। ਜਿਹੜਾ ਕੱਲ ਜਿਹੜਾ ਕੰਮ ਕੀਤਾ ਉਹਨੇ ਆ ਕੇ ਉਹ ਕੁਝ ਕਰਨ ਵਾਲਾ ਜਿਹੜਾ ਸਟਾਰਟਰ ਨੂੰ ਕਰਕੇ ਐਡੀ ਵੱਡੀ ਨਿਊਜ਼ ਆਈ, ਹਾਈਲਾਈਟਰ ਕਰੀ ਜਾਂਦੇ, ਬਦਨਾਮ ਕਰਨ ਤੇ ਤੁਰੇ ਸਨ। ਬਿਲਕੁਲ ਸਹੀ ਗੱਲ, ਇਹੀ ਗੱਲ ਆ। ਤੇ ਐਜ਼ ਏ ਕਮਿਊਨਿਟੀ ਉਹ ਤਾਂ ਇਦਾਂ ਲੈ ਕੇ ਉਹ ਵੈਸੇ ਉਹਦੇ ਕਈ ਗੋਰੇ ਵੀ ਲੋਕ ਮੈਂ ਦੇਖਦਾ ਹੁਣ ਕਮੈਂਟ ਪੇ, ਇਹ ਤਾਂ ਧੱਕਾ ਆ ਸ਼ਰਿਆਂ ਵੀ ਤੁਸੀਂ ਉਹਨ ਕਿਤੇ ਜਾਣ ਕੇ ਥੋੜੋ ਕਿਸੇ ਤੇ ਚੜਾਤੇ ਟਰੱਕ, ਠੀਕ ਹੈ ਕਿ ਨਹੀਂ? ਤੇ ਜਿਹੜਾ ਤੁਸੀਂ ਉੱਥੇ ਦਾ ਜਿਹੜਾ ਲੈਫਟੀਨੈਂਟ ਗਵਰਨਰ ਲੈਣ ਆ ਰਿਹਾ ਬੰਦੇ ਨੂੰ ਨਾਲ ਵੀ ਮੈਂ ਲੈ ਕੇ ਜਾ ਰਿਹਾ ਵੀ ਉਹ ਕਦੇ ਹਨਾ ਕੰਮ ਤਾਂ ਇਹ ਪੁਲਿਸ ਦਾ। ਇੱਥੇ ਨਾ ਇਹ ਅੰਡਰਸਟੈਂਡ ਕਰ ਲੈਣਾ ਚਾਹੀਦਾ ਵੀ ਜਿੰਨਾ ਮਰਜ਼ੀ ਕੋਈ ਕਹੀ ਜਾਵੇ, ਤੁਹਾਡੇ ਕੋਲ ਇੱਕ ਗਲਤੀ ਹੋਈ ਨਹੀਂ ਤਾਂ ਇਹਨਾਂ ਨੇ ਉਹਦਾ ਮੁੱਦਾ ਬਣਾਇਆ ਨਹੀਂ। ਇਹਨਾਂ ਦੇ ਆਪਣੇ ਜੋ ਮਰਜ਼ੀ ਕਰੀ ਜਾਣਾ, ਜਿੱਦਾਂ ਆਪਾਂ ਬਾਰ-ਬਾਰ ਦੱਸ ਰਹੇ ਆ ਵੀ ਉਹ ਬੰਦੇ ਨੂੰ ਦਰੜਤਾ, ਉਹ ਬੰਦੇ ਦੇ ਨਾਲ ਇੱਕ ਟਰੱਕ ਸਟਾਪ ਦੇ ਉੱਤੇ, ਉਹਦਾ ਕੋਈ ਚਰਚਾ ਨਹੀਂ, ਉਹਦੀ ਕੋਈ ਜਿਹੜੀ ਉਹ ਗੱਲ ਨਹੀਂ। ਕਿੰਨੇ ਹੋਰ ਟਰੱਕਰਸ ਨੇ, ਇੰਨੇ ਐਕਸੀਡੈਂਟ ਜਿਹੜੇ ਉਹ ਹੋ ਜਾਂਦੇ ਆ, ਉਹ ਐਕਸੀਡੈਂਟ ਦੇ ਤੌਰ ਦੇ ਉੱਤੇ ਉਸ ਨੂੰ ਜਿਹੜਾ ਉਹ ਲਿਆ ਜਾਣਾ ਚਾਹੀਦਾ ਹੈਗਾ। ਹਰਜੀਤ ਜੀ ਸਤਿ ਸ਼੍ਰੀ ਅਕਾਲ। ਆਪਾਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਕਮਿਊਨਿਟੀ ਦੀ ਸੇਵਾ ਕਰ ਰਹੇ ਹੋ ਤੁਸੀਂ, ਬਹੁਤ ਵਧੀਆ। ਪਰ ਚੱਕਰ ਇਹ ਆ ਭਾਜੀ, ਜਿਹੜੀ ਆਵਾਜ਼ ਆ ਤੁਹਾਡੀ ਦੂਰ ਤੱਕ ਪਹੁੰਚਦੀ ਆ। ਮੈਂ 1-2 ਮਿੰਟ ਹੀ ਲੈਣੇ ਚਾਹੁੰਦਾ। ਗੱਲਾਂ ਤੁਹਾਡੀਆਂ ਸਾਰੀਆਂ ਨੋਟ ਕਰਨ ਵਾਲੀਆਂ ਜਿੰਨੀਆਂ ਤੁਸੀਂ ਦੱਸੀਆਂ ਅੱਜ, ਪਰ ਇਹ ਸਮਾਂ ਹੈਗਾ ਆਪਣੀ ਕਮਿਊਨਿਟੀ ਨੂੰ ਇਕੱਠੇ ਹੋਣ ਦਾ। ਜਿੱਦਾਂ ਤੁਸੀਂ ਦੱਸਿਆ ਕਿ ਸਿੰਪਥੀ ਜ਼ਾਹਰ ਕਰੋ ਪਰਿਵਾਰ ਜਿਨ੍ਹਾਂ ਦੇ ਮੈਂਬਰ ਮਰ ਗਏ ਆ। ਇਸ ਜਿੰਨੀਆਂ ਵੀ ਗੁਰੂ ਘਰ ਦੀਆਂ ਕਮੇਟੀਆਂ ਹੈਗੀਆਂ, ਇਹਨਾਂ ਨੂੰ ਉਪਰਾਲਾ ਕਰਨਾ ਚਾਹੀਦਾ ਇਕੱਠੇ ਹੋਣ ਦਾ। ਹਰਜੋਤ ਸਿੰਘ ਜੀ, ਹਰਜੀਤ ਜੀ ਸੌਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ, ਬ੍ਰੇਕਿੰਗ ਨਿਊਜ਼ ਆ ਰਹੀ ਆ। ਆਈਸ ਨੇ ਉਸ ਮੁੰਡੇ ਦੇ ਭਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਆ, ਜਿਹੜਾ ਫਲੋਰੀਡਾ ਟਰਨਪਾਈਕ ਐਕਸੀਡੈਂਟ ਦੇ ਵਿੱਚ ਨਾਲ ਕਹਿੰਦੇ ਵੀ ਜਿਹੜਾ ਉਹ ਸੀਗਾ ਹਰਨੀਤ ਸਿੰਘ, ਜਿਹੜਾ ਉਹ ਦੱਸਿਆ ਜਾ ਰਿਹਾ, ਕਹਿੰਦੇ ਵੀ ਉਹ ਪੈਸੰਜਰ ਸੀਗਾ ਉਸ ਟਾਈਮ ਟਰੱਕ ਦੇ ਵਿੱਚ ਜਦ ਇਹ ਯੂ ਟਰਨ ਵੱਜਾ ਸੀਗਾ। ਤੇ ਕਹਿੰਦੇ ਵੀ ਆਈਸ ਨੇ ਉਸ ਨੂੰ ਵੀ ਜਿਹੜਾ ਹੁਣ ਗ੍ਰਿਫਤਾਰ ਜਿਹੜਾ ਉਹ ਕਰ ਲਿਆ। ਉਹ ਵੀ 25 ਸਾਲ ਉਸ ਦੀ ਉਮਰ ਜਿਹੜੀ ਉਹ ਦੱਸੀ ਜਾਂਦੀ ਹੈ। ਤੇ ਆਈਸ ਕਹਿ ਰਹੀ ਹੈ ਵੀ ਇਹ ਉਸ ਦਾ ਭਰਾ ਹੀ ਸੀਗਾ ਤੇ ਉਸ ਟਾਈਮ ਉਸ ਦੇ ਨਾਲ ਸੀਗਾ। ਹੁਣ ਦੇਖੋ ਟਰੱਕ ਵੀ ਨਹੀਂ ਸੀ ਉਹ ਚਲਾ ਰਿਹਾ, ਪਰ ਫਿਰ ਵੀ ਉਸ ਨੂੰ ਦੇਖੋ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਹੈ। ਜੀ ਹਰਜੀਤ ਸਿੰਘ ਜੀ, ਬਹੁਤ ਮਾੜੀ ਗੱਲ ਆ ਇਹ। ਦੇਖੋ ਜੀ, ਇਹ ਪੋਲੀਟਿਕਸ ਜਿਹੜੇ ਆ, ਇਹ ਲੜਾਈਆਂ ਦੀ ਆਪਣੀ ਆ। ਇਸ ਪੀਸ ਸਾਡੇ ਬੰਦੇ ਰਹੇ ਆ, ਪਿੱਛੇ ਜਾ ਰਹੇ ਆ, ਆਪਣੀ ਕਮਿਊਨਿਟੀ ਨੂੰ ਵਿੱਚ ਟਾਰਗੇਟ ਕੀਤਾ ਜਾ ਰਿਹਾ। ਲੜਾਈ ਇਹਨਾਂ ਦੋਨਾਂ ਦੀ ਸਟੇਟਾਂ ਦੀ ਹੈਗੀ ਆ। ਹਾਂਜੀ, ਤੇ ਬਾਕੀ ਇਹ ਜਿਹੜੀ ਤੁਸੀਂ ਦੱਸਿਆ ਕਿ ਸਿੰਪਥੀ ਜ਼ਾਹਰ ਕਰੋ, ਉਹਨਾਂ ਨੂੰ ਫੰਡ ਰੇਜ਼ ਕਰਕੇ ਉਹਨਾਂ ਨੂੰ ਦਵੋ ਤਾਂ ਕਿ ਉਹਨਾਂ ਨੂੰ ਥੋੜਾ ਜਿਹਾ ਉਹਨਾਂ 'ਚ ਨਿਮਰਤਾ ਆਵੇ, ਜਦੋਂ ਗੁੱਸਾ ਨਾ ਜ਼ਿਆਦਾ ਆਵੇ, ਜਦੋਂ ਉਹਦਾ ਟਰਾਇਲ ਚੱਲਣੀ ਆ। ਇਹ ਬੜਾ ਜ਼ਰੂਰੀ ਆ। ਫੰਡ ਰੇਜ਼ਿੰਗ ਬਹੁਤ ਜ਼ਰੂਰੀ ਆ। ਤੇ ਗੁਰੂ ਘਰ ਦੀਆਂ ਕਮੇਟੀਆਂ ਜਿਹੜੀਆਂ ਵੀ ਆਰਗੇਨਾਈਜੇਸ਼ਨ ਹੈਗੀਆਂ, ਉਹਨਾਂ ਨੂੰ ਇਕੱਠੇ ਹੋ ਕੇ ਉਹਨਾਂ ਕੋਲ ਜਾਣਾ ਵੀ ਚਾਹੀਦਾ, ਲੈਟਰ ਵੀ ਲਿਖਣੇ ਚਾਹੀਦੇ ਆ। ਇਹ ਬਹੁਤ ਜ਼ਰੂਰੀ ਆ। ਫੰਡ ਰੇਜ਼ਿੰਗ ਭਾਵੇਂ ਅੱਜ ਸ਼ੁਰੂ ਕਰ ਦੋ, ਇਹ ਆਪਣੀ ਕਮਿਊਨਿਟੀ ਵਾਸਤੇ ਬਹੁਤ ਵਧੀਆ ਹੋਏਗਾ। ਇਹ ਮੇਰੀ ਬੇਨਤੀ ਆ ਤੇ ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਧੰਨਵਾਦ। ਮੈਂ ਹਰਜੋਤ ਸਿੰਘ ਜੀ, ਆਰਗੇਨਾਈਜੇਸ਼ਨਸ ਨੂੰ ਵੀ ਨਾਲ ਹੀ ਰਲਣਾ ਚਾਹੀਦਾ, ਸਾਰੇ ਰਲ ਕੇ ਕਰਨਾ ਚਾਹੀਦਾ। ਜਿਹੜੀਆਂ ਕੋਈ ਵੈਲਿਡ ਆਰਗੇਨਾਈਜੇਸ਼ਨ, ਓਨੈਸਟ ਆਰਗੇਨਾਈਜੇਸ਼ਨ ਕਰੂਗੀ, ਆਪਾਂ ਉਹਨਾਂ ਦਾ ਅਨਾਉਂਸ ਕਰਾਂਗੇ। ਇਹ ਬਹੁਤ ਜ਼ਰੂਰੀ ਆ ਤਾਂ ਕਿ ਜਿਹੜੀ ਇੰਨੀ ਬੈਡ ਪਬਲਿਸਿਟੀ ਪੂਰੀ ਅਮਰੀਕਾ 'ਚ ਹੋ ਰਹੀ ਆ, ਉਹਨੂੰ ਫੰਡ ਰੇਜ਼ਿੰਗ ਦੇ ਵੀ ਨਾਲੋਂ ਸਭ ਤੋਂ ਇਹਨਾਂ ਦੇ ਫੰਡ ਰੇਜ਼ਿੰਗ ਦੇ ਨਾਲੋਂ ਵੀ ਪਹਿਲਾਂ, ਸਭ ਤੋਂ ਪਹਿਲਾਂ ਹਰਜੋਤ ਸਿੰਘ ਜੀ ਸਾਂਝੇ ਤੌਰ ਦੇ ਉੱਤੇ ਬਿਆਨ ਵੀ ਕਮਿਊਨਿਟੀ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ, ਵੀ ਉਹ ਚੀਜ਼ ਆ ਅਸਲ 'ਚ ਜਿਹੜਾ ਟਰੰਪ ਵਰਸਸ ਨਿਊਸਮ ਜਿਹੜਾ ਲੜਾਈ ਆ ਨਾ, ਇਹ ਕਿੱਥੇ ਦੀ ਕਿੱਥੇ ਜਿਹੜੀ ਉਹਨਾਂ ਨੇ ਪਹੁੰਚਾਤੀ ਆ। ਹੁਣ ਦੇਖੋ ਵੀ ਇਸ ਦੇ ਉੱਤੇ ਲੜਾਈ ਹੋ ਰਹੀ ਆ ਵੀ ਉਹ ਕੈਲੀਫੋਰਨੀਆ ਕਿਉਂ ਆ ਗਏ, ਇੱਥੇ ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ, ਫਿਰ ਉਹਨਾਂ ਨੂੰ ਉੱਥੇ ਹਵਾਲਗੀ ਜਿਹੜੀ ਉਹ ਲੈ ਕੇ ਗਈ ਆ। ਸੋ ਇਹ ਆਪਸ ਦੇ ਵਿੱਚ ਗੁੱਥਮ ਗੁੱਥਾ ਹੋ ਰਿਹਾ ਇਸ ਟਾਈਮ, ਜੋ ਟਰੰਪ ਐਡਮਿਨਿਸਟ੍ਰੇਸ਼ਨ ਤੇ ਨਾਲ ਜਿਹੜੀ ਨਿਊਸਮ ਐਡਮਿਨਿਸਟ੍ਰੇਸ਼ਨ ਆ। ਸੋ ਉਹਦੇ ਵਿੱਚ ਕੀ ਬਣ ਕੀ ਰਿਹਾ ਆ, ਇੱਕ ਜਿਹੜੀ ਕਮਿਊਨਿਟੀ ਆ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਬਦਨਾਮ ਇਸ ਟਾਈਮ ਜਿਹੜਾ ਉਹ ਕੀਤਾ ਜਾ ਰਿਹਾ ਆ। ਗਲਤੀ ਹੋਈ ਆ, ਪਰ ਐਡੀ ਜਿਹੜੀ ਚੀਜ਼ ਜਿਹੜੀ ਉਹ ਅੱਗੇ ਇੱਥੇ ਤੱਕ ਪਹੁੰਚਾ ਦੇਣੀ ਆ, ਉਹ ਟੋਟਲੀ ਜਿਹੜੀ ਗੱਲ ਗਲਤ ਆ। DHS ਦੀ ਅਸਿਸਟੈਂਟ ਸਕੱਤਰ ਟ੍ਰਿਸ਼ੀਆ ਮੈਕਲਾਫਲਿਨ, ਉਹਨਾਂ ਨੇ ਕਿਹਾ ਵੀ ਜਿਹੜੇ 3 ਇਨੋਸੈਂਟ ਬੰਦੇ ਮਾਰੇ ਗਏ ਆ, ਇਹ ਕਿਉਂਕਿ ਨਿਊਸਮ ਦੀ ਜਿਹੜੀ ਕੈਲੀਫੋਰਨੀਆ ਦੀ DMV ਨੇ ਇਲੀਗਲ ਏਲੀਅਨ ਨੂੰ CDL ਦਿੱਤਾ ਸੀ, ਉਹਦੇ ਕਰਕੇ ਹੋਇਆ ਆ। ਤੇ ਕਹਿੰਦੇ ਵੀ ਸਟੇਟ ਆਫ ਗਵਰਨੈਂਸ ਜਿਹੜੀ ਇਸ ਟਾਈਮ ਬਹੁਤ ਹੀ ਮੰਦਭਾਗੀ ਉੱਥੇ ਜਿਹੜੀ ਉਹ
ਚੱਲ ਰਹੀ ਹੈਗੀ ਆ। ਜਿਹੜੇ ਨਿਊਸਮ ਦੇ ਆਫਿਸ ਨੇ ਕਲੇਮ ਉਹਨਾਂ ਨੂੰ ਰਿਜੈਕਟ ਕੀਤਾ, ਕਹਿੰਦੇ ਵੀ ਇਹ ਜਿਹੜੇ ਇਨਸੀਡੈਂਟ ਜਿਹੜਾ ਉਹ ਵਾਪਰਿਆ ਤੇ ਕਹਿੰਦੇ ਵੀ ਮਰਡਰ ਸਸਪੈਕਟ ਨੂੰ ਤੁਸੀਂ ਵਾਕ ਕਰਨ ਦਿੱਤਾ, ਕਹਿੰਦੇ ਵੀ ਇਹ ਟੋਟਲੀ ਜਿਹੜੀ ਉਹ ਗਲਤ ਗੱਲ ਆ। ਮੈਕਲਾਫਲਿਨ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਕਹਿੰਦੇ ਵੀ ਹੋਰ ਕਿੰਨੇ ਇਨੋਸੈਂਟ ਬੰਦਿਆਂ ਦੀ ਤੁਸੀਂ ਬਲੀ ਲੈਣੀ ਆ, ਮਰਨ ਪੈਣਗੇ ਜਿੰਨੀ ਦੇਰ ਤੱਕ ਗੈਵਨ ਨਿਊਸਮ ਇਹ ਆਪਣੀਆਂ ਜਿਹੜੀਆਂ ਗੇਮਸ ਆ ਸੇਫਟੀ ਦੇ ਨਾਲ ਜੋ ਖੇਡ ਰਿਹਾ ਆ ਉਹ ਨਹੀਂ ਹੁੰਦੀਆਂ। ਸੋ ਇਹ ਚੀਜ਼ ਇਸ ਟਾਈਮ ਦੱਸੀ ਜਾ ਰਹੀ ਆ। ਹਰਜਿੰਦਰ ਸਿੰਘ ਦੇ ਨਾਲ ਦਾ ਜਿਹੜਾ ਸਾਥੀ ਸੀ ਹਰਨੀਤ ਸਿੰਘ, ਜੋ ਪੈਸੰਜਰ ਸੀਗਾ ਉਸ ਟਾਈਮ ਟਰੱਕ ਦੇ ਵਿੱਚ, ਉਸ ਨੂੰ ਆਈਸ ਨੇ ਜਿਹੜਾ ਹੁਣ ਗ੍ਰਿਫਤਾਰ ਕਰ ਲਿਆ ਹੈਗਾ ਆ। ਸੋ ਹਾਲਾਤ ਕਿੱਥੇ ਤੱਕ ਪਹੁੰਚ ਗਏ ਆ। ਮਾਰਕੋ ਰੂਬੀਓ ਦੀ ਇਹ ਜਿਹੜੀ ਪਾਲਿਸੀ ਚੇਂਜ ਆਈ ਆ ਹਰਜੋਤ ਸਿੰਘ ਜੀ, ਇਹਦਾ ਅਗਲਾ ਨਿਸ਼ਾਨਾ ਕੀ ਬਣ ਸਕਦਾ ਆ? ਇਹ ਟਰੱਕਰ ਵੀਜ਼ੇ ਹੀ ਜਿਹੜੇ ਇਕੱਲੇ ਆ ਉੱਥੇ ਤੱਕ ਰੁਕਣੀ ਆ ਗੱਲ, ਜਾਂ ਇਹਨਾਂ ਨੇ ਇਸ ਨੂੰ ਅੱਗੇ ਹੋਰ ਲੈ ਕੇ ਜਿਹੜਾ ਹੋ ਜਾਣਾ ਆ? ਇਹ ਦੇਖਣ ਵਾਲੀ ਗੱਲ ਰਹੂਗੀ। ਅਗਲੇ ਸੋ ਮਾਰਕੋ ਰੂਬੀਓ ਨੇ ਕੱਲ ਸਟੇਟਮੈਂਟ ਜਾਰੀ ਕੀਤੀ ਸੀ ਵੀ ਜਿਹੜੇ ਫੋਰਨ ਡਰਾਈਵਰਸ ਹੈਗੇ, ਵਿਦੇਸ਼ੀ ਡਰਾਈਵਰ ਆ, ਉਹ ਅਮਰੀਕਨ ਜਾਨਾਂ ਨੂੰ ਖਤਰੇ 'ਚ ਪਾ ਰਹੇ ਆ, ਅਮਰੀਕੀਆਂ ਦੀ ਰੋਜ਼ੀ ਰੋਟੀ ਨੂੰ ਨੁਕਸਾਨ ਪਹੁੰਚਾ ਰਹੇ ਆ। ਹੁਣ ਫੋਰਨ ਡਰਾਈਵਰਸ ਕੌਣ ਆ? ਤੁਹਾਡੇ ਮੇਰੇ ਵਰਗੇ ਹੀ ਆ, ਤੁਸੀਂ ਚਾਹੇ ਸਿਟੀਜ਼ਨ ਵੀ ਬਣ ਗਏ ਆ, ਉਹਨਾਂ ਨੇ ਆਪਾਂ ਉਹੀ ਦਿਸਦੇ ਹੈਗੇ ਆ, ਠੀਕ ਆ ਕਿ ਨਹੀਂ? ਸੋ ਇਹ ਹੁਣ ਸੋਚੋ ਜੀ। ਅਗਲੇ ਕਾਲਰ ਹੋਰ ਲੈ ਲੈਨੇ, ਇੱਕ ਦੋ ਕਾਲਰ ਲੈ ਕੇ ਫਿਰ ਸਮਾਪਤੀ ਕਰਦੇ ਆ। ਆਪਣੇ ਨਾਲ ਜੁੜੇ ਨੇ ਜਸਪਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਦੋਨਾਂ ਭਰਾਵਾਂ ਨੂੰ, ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਮੈਂ ਰਾਜਕਤ ਵੀਰ ਜੀ ਗੱਲ ਕਰ ਰਿਹਾ ਜੀ, ਜੋ ਕੁਝ ਵੀ ਹੋਇਆ ਬਹੁਤ ਹੀ ਮਾੜਾ ਹੋਇਆ ਦੋਨੇ ਪਾਸੇ, ਹਰਜਿੰਦਰ ਸਿੰਘ ਵਾਲੇ ਪਾਸੇ। ਆਵਾਜ਼ ਨਹੀਂ ਆ ਰਹੀ ਜੀ। ਹਾਂਜੀ ਹਾਂਜੀ, ਆਪਣੇ ਰਾਜਕਤ ਵੀਰ ਜੀ। ਹਾਂਜੀ ਆ ਰਹੀ ਹੈ ਜੀ, ਆਵਾਜ਼ ਆ ਰਹੀ। ਹਾਂਜੀ ਹਾਂਜੀ, ਮੈਂ ਕਿਹਾ ਵੀ ਦੋਨੇ ਪਾਸੇ ਜੋ ਕੁਝ ਵੀ ਹੋਇਆ ਬੜੀ ਮਾੜੀ ਘਟਨਾ ਹੋਈ। ਐਕਸੀਡੈਂਟ ਕਰਨਾ ਹਰਜਿੰਦਰ ਸਿੰਘ ਵੱਲੋਂ ਵੀ, ਜਿਹੜੇ ਵਿਕਟਮ ਹੈਗੇ ਆ ਉਹਨਾਂ ਵੱਲੋਂ ਵੀ। ਮਗਰ ਜਿਹੜੀ ਆ ਹੇਟ ਫੈਲਾਈ ਜਾ ਰਹੀ ਆ, ਮੈਂ ਕੋਈ ਵੀ ਐਕਸੀਡੈਂਟ ਵਾਲੀ ਕੋਈ ਵੀਡੀਓ ਜਾਂ ਇਦਾਂ ਦੀ ਦੇਖੀ ਦੀ ਆ ਤੇ ਉੱਥੇ ਖਾਸ ਕਰਕੇ ਆਪਣੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਹੈਗਾ। ਮੈਂ ਕਮੈਂਟ ਪੜ੍ਹਦੇ ਰਹੀਦਾ ਕਿ ਇਸ ਚੀਜ਼ ਦੇ ਖਿਲਾਫ ਨਾ ਆਪਾਂ ਜਿਹੜੇ ਲੰਗਰ ਵਗੈਰਾ ਲਾਉਨੇ ਆ, ਇਸ ਚੀਜ਼ ਤੋਂ ਉੱਠ ਕੇ ਕੋਈ ਆਰਗੇਨਾਈਜ਼ ਕੋਈ ਨਾ ਕੋਈ ਆਪਣੀ ਹੋਣੀ ਚਾਹੀਦੀ ਜਿਹੜਾ ਇਹਨਾਂ ਦਾ ਜਵਾਬ ਦੇ ਸਕੇ। ਉੱਠ ਕੇ ਨਾ ਉੱਚੇ ਕੋਰਟ ਦੇ ਵਿੱਚ ਜਾ ਕੇ ਕਿਹਾ ਵੀ ਤੁਸੀਂ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰ ਸਕਦੇ ਨਾ, ਤੁਸੀਂ ਕੋਈ ਵੀ ਐਕਸੀਡੈਂਟ ਹੋ ਰਿਹਾ ਹੈ, ਕਿਤੇ ਟਰੱਕ ਡੈਮੇਜ ਹੋਇਆ, ਕੁਝ ਵੀ ਆ, ਤੇ ਉੱਥੇ ਸਿੱਧਾ ਉਹ ਕਮੈਂਟ ਦੇ ਵਿੱਚ ਆਪਣੇ ਲੋਕਾਂ ਨੂੰ ਜਾਂ ਟਰਮਨ ਮੈਨ ਕਰਕੇ ਸਿੱਧਾ ਟਾਰਗੇਟ ਕੀਤਾ ਜਾਂਦਾ ਹੈਗਾ। ਇਸ ਚੀਜ਼ ਦੇ ਵਾਸਤੇ ਜ਼ਰੂਰ ਕੋਈ ਨਾ ਕੋਈ ਆਪਾਂ ਨੂੰ ਸਖਤ ਕਦਮ ਉਠਾਉਣਾ। ਬਿਲਕੁਲ। ਇੱਕ ਤਾਂ ਇੱਥੇ ਜਸਪਾਲ ਜੀ ਮੈਂ ਇੱਕ ਚੀਜ਼ ਕਹਿੰਦਾ ਵੀ ਇੱਕ ਤਾਂ ਜਿਹੜੀ ਚੀਜ਼ ਤੇ ਜੇ ਕਿਸੇ ਨੂੰ ਇਦਾਂ ਦਾ ਚੀਜ਼ ਦਾ ਬੁਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ, ਇਦਾਂ ਦੀ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ, ਉਹ ਰਿਪੋਰਟ ਕਰੋ, ਵੀਡੀਓ ਬਣਾਓ, ਰਿਪੋਰਟ ਕਰੋ ਨਾਲ ਦੇ ਨਾਲ ਜਿਹੜੇ ਪੁਲਿਸ ਡਿਪਾਰਟਮੈਂਟ ਨੂੰ। ਫਿਰ ਦੇਖਦੇ ਆ ਵੀ ਇਹ ਬਾਕੀਆਂ ਲਈ ਵੀ ਕੁਝ ਕਰਦੇ ਆ ਜਾਂ ਸਿਰ ਦੂਜਿਆਂ ਦੇ ਉਲਟੀ ਹੀ ਇਹ ਕੰਮ ਕਰਨ ਜੋਗੇ ਆ, ਮਾਈਨੋਰਟੀਆਂ ਦੇ ਉਲਟੀ ਹੀ। ਬਹੁਤ ਵਾਰ ਪਤਾ ਨਹੀਂ ਹੁੰਦਾ ਰਿਪੋਰਟ ਕਿੱਥੇ ਕਰਨਾ। ਤੁਸੀਂ ਪੁਲਿਸ ਨੂੰ ਕਰੋ, ਨਾਲ ਦੀ ਨਾਲ ਸਿੱਖ ਕੋਲੀਸ਼ਨ ਵਾਲਿਆਂ ਨੂੰ ਕਰੋ, ਕਿਉਂਕਿ ਉਹ ਸਾਰੇ ਕੇਸ ਜਿਹੜੇ ਆ ਹੋਪਫੁਲੀ ਉਹ ਇਸ ਗੱਲ ਨੂੰ ਮੁੱਦੇ ਨੂੰ ਜਿਹੜਾ ਉਹ ਚੁੱਕਣ ਜੀ। ਬਿਲਕੁਲ ਬਿਲਕੁਲ ਜੀ। ਆਪਣੇ ਕੋਈ ਇਦਾਂ ਦਾ ਕੋਈ ਆਪਣੇ ਆਰਗੇਨਾਈਜ਼ ਹੋਣੀ ਚਾਹੀਦੀ ਜਿੱਥੇ ਆਪਾਂ ਰਿਪੋਰਟ ਦੀ ਉਹ ਸਾਡੀ ਕਮਿਊਨਿਟੀ ਵੱਲੋਂ ਉਹ ਉੱਥੇ ਜਾ ਕੇ ਆਪਣੇ ਗਵਰਨਮੈਂਟ ਦੇ ਕੋਲੇ ਗੱਲ ਉਠਾਈ ਜਾਵੇ ਨਾ ਵੀ ਤੁਸੀਂ ਕਮਿਊਨਿਟੀ ਨੂੰ ਟਾਰਗੇਟ ਕਰੇ। ਆਉਣ ਵਾਲੇ ਸਮੇਂ ਵਿੱਚ ਬਹੁਤ ਭਿਆਨਕ ਇਹਦੇ ਨਹੀਂ ਤਾਂ ਸਿੱਟੇ ਨਿਕਲਣਗੇ ਜੀ, ਆਪਾਂ ਹੁਣੇ ਕੋਈ ਨਹੀਂ ਸਖਤ ਕਦਮ ਉਠਾਇਆ ਤਾਂ। ਥੈਂਕ ਯੂ ਜੀ, ਧੰਨਵਾਦ ਜੀ। ਤੁਸੀਂ ਦੇਖੋ ਹੁਣ ਉਹ ਫੋਟੋ ਵੀ ਰਾਜਗਨਵੀਰ ਸਿੰਘ ਜੀ ਆ ਗਏ ਵੀ ਜਦੋਂ ਹਰਜਿੰਦਰ ਸਿੰਘ ਨੂੰ ਇੱਥੋਂ ਫੜ ਕੇ ਲੈ ਕੇ ਚੱਲੇ ਆ ਤੇ ਲੈਫਟੀਨੈਂਟ ਗਵਰਨਰ ਨੇ ਉਹਨੂੰ ਇੱਕ ਸਾਈਡ ਤੇ ਫੜਿਆ ਆ, ਇੱਕ ਸਾਈਡ ਤੇ ਹੋਰ ਪੁਲਿਸ ਵਾਲਾ। ਦੱਸੋ ਵੀ ਏਡਾ ਕਿਹੜਾ ਵੀ ਕਿੱਡਾ ਖੂੰਖਾਰ ਜਿਹੜਾ ਅਪਰਾਧੀ ਆ ਨਾ, ਵੀ ਉਸ ਹਿਸਾਬ ਦੇ ਨਾਲ ਮਾੜੀ ਗੱਲ ਹੋ ਰਹੀ ਹੈ ਇੱਥੇ। ਅਭੀ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਤੇ ਸੁਣਨ ਵਾਲੇ ਸਰੋਤਿਆਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਣੇ ਕੱਲ ਵੀ ਗੱਲ ਹੋਈ ਸੀਗੀ ਤੇ ਮੇਰੇ ਆਪਣੇ ਪੰਜਾਬੀ ਭਰਾ ਜਿੰਨੇ ਵੀ ਹੈਗੇ ਆ ਚਲਾਉਂਦੇ, ਟਰੱਕ ਚਲਾਉਂਦੇ ਹੈਗੇ, ਮੇਰੀ ਬੇਨਤੀ ਹੈਗੀ ਉਹਨਾਂ ਨੂੰ ਵੀ ਆਪਣਾ ਧਿਆਨ ਨਾਲ ਚਲਾਇਆ ਕਰਨ। ਦੇਖੋ ਗੱਲ ਕਿੱਡੀ ਬਣ ਕੇ ਹੈ ਨਾ, ਮੁੱਦਾ ਬਣ ਕੇ ਸਾਰਿਆਂ ਨੂੰ ਉਹ ਹਟ ਕਰ ਰਿਹਾ, ਈਵਨ ਜਿਹੜੇ ਚਲਾ ਰਹੇ ਉਹਨਾਂ ਨੂੰ ਵੀ ਕਰੂਗਾ, ਠੀਕ ਹੈ ਨਾ। ਸੋ ਮੇਰੀ ਬੇਨਤੀ ਆ ਨਾ ਸਾਰਿਆਂ ਨੂੰ ਇਹ ਵੀ ਕਾਨੂੰਨ ਦੇ ਹਿਸਾਬ ਨਾਲ ਚੱਲੋ, ਤੁਸੀਂ ਆਰਾਮ ਨਾਲ ਚਲਾਓ ਟਰੱਕ, ਧਿਆਨ ਨਾਲ ਸੇਫ ਚਲਾਓ, ਲਾਈਨਾਂ ਨਾ ਕੱਟੋ, ਅਲਰਟ ਰਹੋ, ਨਾਲੇ ਸਭ ਤੋਂ ਜ਼ਿਆਦਾ ਇਸ ਟਾਈਮ ਤੇ ਕਾਨੂੰਨ ਨੂੰ ਪੂਰਾ ਮੰਨੋ। ਕਿਉਂਕਿ ਉਹ ਬੰਦੇ ਦੇਖੋ, ਹਾਲਾਂਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ, ਉਹ ਮੁੱਦਾ ਚੱਕ ਕੇ ਨਾ ਉਹਨਾਂ ਨੇ ਚੰਗਾ ਤਗੜਾ ਇਸ਼ੂ ਬਣਾਤਾ ਇਸ ਚੀਜ਼ ਦੇ ਵਿੱਚ, ਠੀਕ ਹੈ। ਮੁੰਡੇ ਨੇ ਗਲਤ ਕੀਤੀ ਆ। ਬਾਕੀ ਜਿਹੜੀ ਵੀਡੀਓ ਵਾਇਰਲ ਹੋਈ ਸੀ, ਮੈਂ ਕੱਲ ਵੀ ਗੱਲ ਕੀਤੀ ਸੀ ਕਿ ਜਾਇਜ਼ ਚਲੋ ਟੈਕਨੀਕਲ ਲੈਵਲ ਦੇ ਉੱਪਰ ਕੰਪਨੀ ਹੋਵੇ ਜਾਂ ਕਿੱਦਾਂ ਵੀ ਆਪਣੇ ਤੱਕ ਸੀਮਤ ਤੱਕ ਇਹ ਜਿਹੀ ਵੀਡੀਓ ਵਾਇਰਲ ਕਰਿਆ ਕਰੇ। ਬਾਹਰ ਓਪਨ ਜਿਹੜੀ ਸੋਸ਼ਲ ਮੀਡੀਆ ਹੈ ਉੱਤੇ ਨਾ ਪਾਇਆ ਕਰੋ, ਦੇਖ ਕੇ ਪਾਇਆ ਕਰੋ ਵੀ ਪਤਾ ਹੁੰਦਾ ਵੀ ਇਹ ਪੂਰੀ ਕਮਿਊਨਿਟੀ ਨੂੰ ਹੱਟ ਕਰਦੀ ਹੈ, ਠੀਕ ਹੈ। ਉਹ ਹੋ ਸਕਦਾ ਉਹ ਵੀਡੀਓ ਆਪਣੇ ਤੱਕ ਸੀਮਤ ਰੱਖਦੇ ਜਾਂ ਇਹ ਮੈਨੂੰ ਨਹੀਂ ਲੱਗਦਾ ਇਹ ਵੀਡੀਓ ਉਹਨਾਂ ਵੱਲੋਂ ਕੀਤੀ ਗਈ ਆ। ਜੋ ਉਹਨਾਂ ਨੂੰ ਮੁੱਦਾ ਦੇਖੋ, ਜਿਹੜੇ ਉੱਥੇ ਪੋਲੀਟੀਸ਼ੀਅਨ ਆ ਨਾ ਸਾਰੇ ਬੈਠੇ ਆ, ਉਹ ਚਾਹੇ ਉਹ ਉੱਥੇ ਆ, ਉਹ ਡੈਸ਼ ਕੈਮ ਤਾਂ ਉੱਥੇ ਹੀ ਸੀਗਾ ਨਾ, ਉਹਦੇ ਵਿੱਚ ਹੀ ਲੱਗਾ ਸੀ। ਅਗਲਿਆਂ ਨੇ ਫੁਟੇਜ ਆਪ ਹੀ ਕੱਢ ਕੇ ਕੀਤੀ ਹੈ। ਇਹ ਮੇਰੇ ਹਿਸਾਬ ਦੇ ਨਾਲ ਇਸ ਤਰੀਕੇ ਦੇ ਨਾਲ ਜਿਹੜਾ ਇਹ ਕੰਮ ਹੋਇਆ ਹੈ। ਠੀਕ ਆ। ਬਾਕੀ ਫਿਰ ਇਹੀ ਗੱਲ ਹੈ ਵੀ ਧਿਆਨ ਨਾਲ ਚਲੋ, ਡਿਸਿਪਲਿਨ ਦੇ ਨਾਲ ਚਲੋ, ਮੌਕਾ ਨਾ ਦਿਓ, ਕਿਉਂਕਿ ਤੁਹਾਨੂੰ ਪਤਾ ਵੀ ਬਹੁਤ
ਇਹ ਨਾ ਸੋਚਿਆ ਕਰੋ ਨਾ, ਮਤਲਬ ਮੁੰਡਿਆਂ ਨੂੰ ਮੈਂ ਫੇਰ ਕਹਿਣ ਲੱਗਾ ਦੁਬਾਰਾ ਇਹ ਗੱਲ ਵੀ ਜਦੋਂ ਹੁਣ ਅਸੀਂ ਇੰਡੀਆ 'ਚ ਆਉਂਦੇ ਆ, ਉੱਥੇ ਤੁਹਾਨੂੰ ਦਬਕਾ ਮਾਰਦਾ ਪੁਲਿਸ ਵਾਲਾ, ਤੁਹਾਨੂੰ ਗਾਲਾਂ ਕੱਢਦਾ, ਡੰਡਾ ਮਾਰਦਾ, ਵੀ ਤੁਹਾਨੂੰ ਤਾਂ ਸਮਝ ਲੱਗਦੀ ਹੈ। ਇੱਥੇ ਅਮਰੀਕਾ ਦੇ ਵਿੱਚ ਨਾ ਤੁਹਾਨੂੰ ਕਿਸੇ ਨੇ ਕੋਈ ਨਹੀਂ ਕਹਿਣਾ, ਤੁਸੀਂ ਤੁਹਾਨੂੰ ਫੁੱਲ ਫਰੀਡਮ ਆ। ਅਸੀਂ ਸੋਚਦੇ ਵੀ ਲੈ ਸਾਨੂੰ ਕਿਹੜਾ ਕੁਝ ਕਹਿੰਦਾ, ਅਸੀਂ ਜੋ ਮਰਜ਼ੀ ਕਰੀ ਜਾਂਦੇ ਆ, ਕਿਹੜਾ ਅਸੀਂ ਤੁਹਾਨੂੰ ਕੋਈ ਦੇਖਦਾ ਜਾਂ ਕਰੀ ਜਾਂਦਾ। ਪਰ ਜਦੋਂ ਤੁਸੀਂ ਕਾਬੂ ਆ ਜਾਂਦੇ ਨਾ ਤਾਂ ਤੁਹਾਡੇ ਤੇ ਉਹ ਸਾਰੇ ਟੁੱਟ ਕੇ ਪੈ ਜਾਂਦੇ। ਹੁਣ ਦੇਖੋ ਤੁਸੀਂ ਉਹ ਬੰਦੇ ਕਿੱਦਾਂ ਟੁੱਟ ਕੇ ਸਾਰਾ ਹੀ ਪਾਸੇ ਉਹਦੇ ਪਿੱਛੇ ਪਏ ਆ, ਉਹ ਪੂਰੀ ਕਮਿਊਨਿਟੀ ਨੂੰ ਲੈ ਰਹੇ ਵਿੱਚ ਇਨਕਲੂਡ ਕਰ ਰਹੇ। ਹਾਲਾਂਕਿ ਉਹਦਾ ਕਸੂਰ ਕਮਿਊਨਿਟੀ ਦਾ ਹੈ ਨਹੀਂਗਾ, ਠੀਕ ਹੈ, ਮੁੰਡੇ ਨੇ ਗਲਤੀ ਕੀਤੀ ਹੈ, ਪਰ ਭੁਗਤਣਾ ਸਾਰਿਆਂ ਨੂੰ ਪੈ ਰਿਹਾ, ਇਨਕਲੂਡਿੰਗ ਜਿਹੜੇ ਚਲਾਉਣ ਦੇ ਉਹਨਾਂ ਨੂੰ ਵੀ। ਮੈਂ ਫੇਰ ਕਹੂੰਗਾ ਵੀ ਧਿਆਨ ਨਾਲ ਚਲਾਓ, ਸੇਫ ਚਲਾਓ, ਟਰੱਕ ਸਟਾਪ ਤੇ ਵਧੀਆ ਇੱਕ ਦੂਜੇ ਨਾਲ ਬੋਲੋ ਚੱਲੋ ਸਾਰਿਆਂ ਨਾਲ, ਤਾਂ ਕਿ ਤੁਹਾਡਾ ਇੰਪ੍ਰੈਸ਼ਨ ਜਿਹੜਾ ਉਹ ਵਧੀਆ ਪਵੇ। ਤੁਹਾਡੇ ਖਿਲਾਫ ਜਿਹੜਾ ਲੋਕੀ ਬੋਲਦੇ ਆ ਥੋੜ੍ਹਾ ਜਿਹਾ ਚੁੱਪ ਹੋਣ ਜਿਹੜਾ ਹੈਗਾ। ਠੀਕ ਹੈ ਜੀ, ਮਿਹਰਬਾਨੀ ਟਾਈਮ ਦੇਣ ਵਾਸਤੇ, ਸ਼ੁਕਰੀਆ। ਧੰਨਵਾਦ ਜੀ। ਲਖਜੀਤ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਕਹਿਣਾ ਸੀ, ਜਿਹੜੀ ਇਹ ਵੇਵ ਚੱਲ ਰਹੀ ਆ, ਇੱਕ ਤਰ੍ਹਾਂ ਦੀ ਇੱਕ ਮੀਡੀਆ ਦੀ ਬਹੁਤ ਗਲਤ ਪ੍ਰਚਾਰ ਹੋ ਰਿਹਾ ਵਾ। ਕਿਉਂਕਿ ਇੱਕ ਸੜਕ ਤੇ ਜੇ ਐਕਸੀਡੈਂਟ ਹੋ ਜਾਂਦਾ ਤਾਂ ਉਹਦੇ 'ਚ ਆਪਾਂ ਨਿਰਾ ਇੱਕ ਬੰਦੇ ਦੇ ਸਿਰ ਤੇ ਸਾਰਾ ਕੁਝ ਮੜ ਦਈਏ, ਉਹ ਵੀ ਨਹੀਂ ਹੈਗਾ। ਗਲਤੀਆਂ ਦੋਨੋਂ ਪਾਸੇ ਦੀਆਂ ਹੋ ਜਾਂਦੀਆਂ ਕਈ ਵਾਰ, ਉਹਦੀ ਵੀ ਮਾੜੀ ਮੋਟੀ ਕਿਤੇ ਨਾ ਕਿਤੇ ਕਮੀ ਹੋਣੀ ਆ। ਕਿਉਂਕਿ ਇੱਕ ਲਕੀਰ ਦੇ ਫਕੀਰ ਲੋਕ ਜਿਹੜੇ ਨੇ ਬਿਲਕੁਲ ਹੀ ਉਹਨਾਂ ਨੇ ਸੋਚਿਆ ਵੀ ਸਾਡੀ ਲਾਈਨ ਤਾਂ ਕੋਈ ਆ ਹੀ ਨਹੀਂ ਸਕਦਾ, ਇਹਦਾ ਵੀ ਹੋਣਾ ਚਾਹੀਦਾ। ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ 2020 ਤੋਂ ਲੈ ਕੇ ਉਦੋਂ ਜੇ ਇਸ ਦੇਸ਼ ਦੀ ਇਕੋਨਮੀ ਸਾਂਭੀ ਆ ਤਾਂ ਉਹ ਸਿਰਫ ਇੱਕ ਆਪਣੇ ਇੰਡੀਅਨ ਜਿਹੜੇ ਟਰੱਕ ਡਰਾਈਵਰਾਂ ਨੇ ਉਹਨਾਂ ਨੇ ਇੱਕ ਮਤਲਬ ਆਪਦੀ ਜਾਨ ਤੇ ਖੇਲ ਕੇ ਦੇਸ਼ ਦੀ ਇਕੋਨਮੀ ਚਲਾਈ ਆ ਉਸ ਟਾਈਮ। ਇਸ ਚੀਜ਼ ਦੀ ਪ੍ਰਸ਼ੰਸਾ ਸਾਰੀ ਗਵਰਨਮੈਂਟ ਨੇ ਵੀ ਕੀਤੀ ਆ, ਤੇ ਟਰੰਪ ਸਾਹਿਬ ਵੀ ਉਦੋਂ ਪ੍ਰੈਜ਼ੀਡੈਂਟ ਸੀਗੇ, ਉਹਨਾਂ ਨੇ ਵੀ ਇਸ ਚੀਜ਼ ਦੀ ਸ਼ਲਾਘਾ ਕੀਤੀ ਸੀ। ਤੇ ਉਦੋਂ ਰਿਲੈਕਸੇਸ਼ਨ ਦੇ ਕੇ ਤਾਂ ਹੀ ਜਿਹੜੇ ਮਤਲਬ ਆਪਣੇ ਇਹਨਾਂ ਦੇ ਡਰਾਈਵਿੰਗ ਲਾਇਸੈਂਸ ਜਿਹੜੇ ਉਦੋਂ ਬਹੁਤ ਜਲਦੀ ਬਣ ਜਾਂਦੇ ਸੀਗੇ, ਰਿਲੈਕਸ ਕਰਤੇ ਸੀਗੇ ਇਹਨਾਂ ਨੇ ਸਾਰੇ, ਮਤਲਬ ਜਿਵੇਂ ਲਾਇਸੈਂਸ ਵਗੈਰਾ ਬਹੁਤ ਸੌਖੇ ਬਣ ਜਾਂਦੇ ਸੀ। ਤੇ ਇਸ ਚੀਜ਼ ਨੂੰ ਵੀ ਧਿਆਨ ਰੱਖਣਾ ਚਾਹੀਦਾ, ਕਿਉਂਕਿ ਇਹ ਦੇਸ਼ ਨੂੰ ਮਤਲਬ ਜੇ ਇਕੋਨਮੀ ਚੱਲ ਰਹੀ ਆ ਤਾਂ ਉਹਦੇ 'ਚ ਇੰਡੀਅਨ ਟਰੱਕ ਡਰਾਈਵਰਾਂ ਦਾ ਬਹੁਤ ਜ਼ਿਆਦਾ ਮੇਜਰ ਰੋਲ ਹੈ ਜੀ। ਜੇ ਫਲੋਰੀਡਾ ਤੱਕ ਜਾਂਦੇ ਨੇ, ਮਤਲਬ ਉਰੇ ਜਿਹੜੇ ਗੋਰੇ ਜਾ ਕੇ ਦਿਖਾਉਣ ਉੱਥੇ ਜੀ। ਇਹ ਤਾਂ ਨਹੀਂ, ਚਲੋ ਵੀ ਉਹ ਇਦਾਂ ਨਹੀਂ ਕਹਿ ਸਕਦੇ, ਪਹਿਲਾਂ ਜਦੋਂ ਆਪਾਂ ਆਏ ਨਹੀਂ ਤਦ ਵੀ ਚੱਲਦਾ ਹੀ ਸੀਗਾ। ਇਹ ਗੱਲ ਇਹ ਆ ਹਰਜੋਤ ਸਿੰਘ ਜੀ, ਜਿਹੜੀ ਇੱਕ ਹੋਰ ਗੱਲ ਮੈਂ ਪਹਿਲਾਂ ਖਦਸ਼ਾ ਪ੍ਰਗਟਾਇਆ ਵੀ ਆਪਣੇ ਵੋਟਰ ਬੇਸ ਨੂੰ ਖੁਸ਼ ਕਰਨ ਦੇ ਲਈ, ਆਪਣੇ ਵੋਟਰਸ ਦੀ ਇਕਨੋਮਿਕ ਹਾਲਾਤਾਂ ਦੇਖੋ, ਇਹਨਾਂ ਦੇ ਕੋਲ ਜਿਹੜਾ ਡਾਟਾ ਉਹ ਆਪਣੇ ਕੋਲ ਨਹੀਂ, ਜੋ ਇਹਨਾਂ ਨੂੰ ਪਤਾ ਵੀ ਇੰਟਰਨਲੀ ਕੀ ਚੱਲ ਰਿਹਾ ਉਹ ਉਹਨਾਂ ਨੂੰ ਪਤਾ ਆ। ਹੁਣ ਇਹਦਾ ਅਸਲ ਦੇ ਵਿੱਚ ਪਿੱਛੇ ਇਹ ਕੱਲਾ ਟਰੰਪ ਵਰਸਸ ਨਿਊਸਮ ਉਹ ਫਾਈਟ ਆ, US ਜਿਹੜੀ ਕਹਿ ਲਓ ਵੀ ਸਰਕਾਰ ਟਰੰਪ ਪ੍ਰਸ਼ਾਸਨ ਵਰਸਸ ਨਿਊਸਮ ਪ੍ਰਸ਼ਾਸਨ ਸਿਰਫ ਇਹ ਫਾਈਟ ਆ, ਜਾਂ ਇਹਦੇ ਪਿੱਛੇ ਇਕਨੋਮਿਕ ਕਾਰਨ ਵੀ ਆ ਵੀ ਉਹਨਾਂ ਨੂੰ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਚੰਗੇ ਨਹੀਂ ਆ ਤੇ ਆਪਣੇ ਵੋਟਰ ਬੇਸ ਦੀਆਂ ਜੌਬਾਂ ਕਿੱਦਾਂ ਬਚਾਉਣੀਆਂ ਆ ਜਾਂ ਉਹਨਾਂ ਨੂੰ ਉਹ ਕਿੱਦਾਂ ਕਰਨਾ। ਕਿਉਂਕਿ ਜਿਹੜਾ ਮਾਰਕੋ ਰੂਬੀਓ ਦੇ ਬਿਆਨ ਦੇ ਵਿੱਚ ਉਹ ਬਾਰ-ਬਾਰ ਗੱਲ ਆ ਰਹੀ ਆ ਨਾ, ਜਿਹੜੀ ਉਹਨਾਂ ਨੇ ਗੱਲ ਆਖੀ ਆ ਵੀ ਅਮਰੀਕਨ ਟਰੱਕਰਸ ਹਰਟ ਹੋ ਰਹੇ ਆ, ਇਹਦੇ ਕਰਕੇ ਉਹਨਾਂ ਨੂੰ ਅੰਡਰਕਟ ਹੋ ਰਿਹਾ, ਉਹਨਾਂ ਦੀ ਰੋਜੀ ਰੋਟੀ ਦੇ ਉੱਤੇ ਅਸਰ ਪੈ ਰਿਹਾ ਆ। ਸੋ ਸਮਥਿੰਗ ਐਲਸ ਇਜ਼ ਹੈਪਨਿੰਗ ਐਜ਼ ਵੈਲ। ਇਹਦੇ ਪਿੱਛੇ ਕਈ ਜਿਹੜੇ ਕਾਰਨਾਂ ਦੇ ਵਿੱਚ ਇਹ ਨਾਲ ਇਹ ਆ, ਤੇ ਦੂਜੇ ਪਾਸੇ ਜਿਹੜੀ ਹੇਟ ਫੈਲਾਉਣ ਦੇ ਲਈ, ਪ੍ਰੋਪੋਗੰਡੇ ਦੇ ਲਈ ਇੰਡੀਆ ਦੇ IT ਸੈੱਲ, ਜਿੱਦਾਂ ਮੈਂ ਵਾਰ-ਵਾਰ ਕਹਿ ਰਿਹਾ ਵੀ ਉਹਨਾਂ ਨੇ ਵੀ ਇੱਕ ਇਸ ਇਸ਼ੂ ਨੂੰ ਉਭਾਰ ਰਿਹਾ ਤੇ ਉਹ ਨਫ਼ਰਤ ਨੂੰ ਹੋਰ ਪ੍ਰਚੰਡ ਰੂਪ ਦੇ ਵਿੱਚ ਇਹਨਾਂ ਦੇ ਉਲਟ ਜਿਹੜਾ ਉਹ ਲੈ ਕੇ ਆ ਰਹੇ ਹੈਗੇ ਆ। ਸੋ ਬਿਲਕੁਲ ਸਾਰਿਆਂ ਨੂੰ ਬੇਨਤੀ ਹੈ, ਆਪਾਂ ਇਸੇ ਕਰਕੇ ਰੋਂਦੇ ਸੀ ਪਹਿਲੇ ਦਿਨ ਤੋਂ ਵੀ ਭਾਈ ਜੇ ਇੱਕ ਵੀ ਕਿਸੇ ਨੇ ਗਲਤੀ ਕਰ ਲਈ ਤਾਂ ਪੂਰੀ ਕਮਿਊਨਿਟੀ ਬਦਨਾਮ ਹੋਣੀ ਹੈ। ਸੋ ਇੱਕ ਤਾਂ ਬੇਨਤੀ ਇਹ ਹੈ ਵੀ ਹਜੇ ਵੀ ਜਿਹੜੇ ਆਪਣੇ ਭਰਾ ਚਲਾ ਰਹੇ ਆ ਟਰੱਕ, ਜੇ ਇੰਗਲਿਸ਼ ਘੱਟ ਆਉਂਦੀ ਆ ਕੋਈ ਫਰਕ ਨਹੀਂ ਪੈਂਦਾ, 5-6 ਮਹੀਨੇ ਟਰੱਕ ਨਾ ਚਲਾਓ, ਸਿੱਖ ਲਓ ਪੂਰੀ ਕਿਸੇ ਤਰ੍ਹਾਂ, ਸਟੋਰ ਤੇ ਕੰਮ ਕਰੋ, ਉਦਾਂ ਦੇ ਸਟੋਰ ਤੇ ਕਰੋ ਜਿਹੜਾ ਗੋਰਿਆਂ ਵਾਲੇ ਏਰੀਏ 'ਚ ਹੋਵੇ, ਇੰਗਲਿਸ਼ ਉੱਥੋਂ ਸਿੱਖੋ, ਨਾਲ ਦੀ ਨਾਲ ਕਲਾਸਾਂ ਲਓ। ਇਹੀ ਸੋਚ ਲਓ ਵੀ 6 ਮਹੀਨੇ ਅਸੀਂ ਬਾਅਦ 'ਚ ਆਏ ਹੈਗੇ ਆ, ਕਿਉਂਕਿ ਜੇ ਇੱਕ ਵਾਰ ਤੁਹਾਡਾ ਲਾਇਸੈਂਸ ਚਲਾ ਗਿਆ ਬਹੁਤ ਹਾਰਡ ਹੋਣਾ ਆ, ਕੋਰਟ 'ਚ ਕਿੱਥੇ ਤੁਸੀਂ ਫਾਈਟ ਕਰੋਗੇ। ਪਰ ਇਹ ਗਰੰਟਿਡ ਆ ਇਸ ਇਨਸੀਡੈਂਟ ਤੋਂ ਬਾਅਦ ਬਹੁਤ ਕੁਝ ਟਰੱਕਿੰਗ ਇੰਡਸਟਰੀ 'ਚ ਚੇਂਜ ਹੋਣ ਜਾ ਰਿਹਾ ਆ, ਖਾਸ ਕਰਕੇ ਲਾਇਸੈਂਸਿੰਗ ਨੂੰ ਲੈਣ ਲਈ ਜੀ। ਇਹ ਤਾਂ ਗਰੰਟਿਡ ਆ, ਕਿਉਂਕਿ ਜਿੱਡਾ ਵੱਡਾ ਇਹ ਇਸ਼ੂ ਬਣ ਗਿਆ ਹੈਗਾ। ਤੇ ਇੱਕੋ ਜਿਹੀ ਚੀਜ਼ ਨਾ ਆਪਾਂ ਫੇਰ ਮੈਂ ਦੱਸਦਾ ਜਾਵਾਂ ਵੀ ਉਹ ਜਿਹੜਾ ਮੁੰਡਾ ਫੜਿਆ ਆ ਆਪਣੀ ਕਮਿਊਨਿਟੀ ਦੇ ਵਿੱਚ ਇਹ ਗੱਲ ਸੀਗੀ ਵੀ ਉਹ ਨਾਲ ਟੀਮ ਡਰਾਈਵਰ ਆ, ਪਰ ਫੌਕਸ ਵਾਲੇ ਜਿਹੜੇ ਰਿਪੋਰਟ ਕਰ ਰਹੇ ਆ, ਆਈਸ ਵਾਲੇ ਇਹ ਕਹਿ ਰਹੇ ਆ ਵੀ ਉਹਦੇ ਭਰਾ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ। ਮੇਬੀ ਲਾਸਟ ਨੇਮ ਦੇਖ ਕੇ ਕਹੀ ਜਾ ਰਹੇ ਆ, ਪਰ ਆਈ ਥਿੰਕ ਦੇ ਸ਼ੁਡ ਨੋ ਵੀ ਜਿਹੜਾ ਸਿੰਘ ਇੱਕ ਕਾਮਨ ਲਾਸਟ ਨੇਮ ਹੈਗਾ ਸਾਰਿਆਂ ਦਾ, ਸੋ ਇਹਦਾ ਮਤਲਬ ਸਾਰੇ ਰਿਸ਼ਤੇਦਾਰ ਨਹੀਂ ਹੁੰਦੇ ਉਹ। ਕਿਉਂਕਿ ਇਹ ਪਤਾ ਲੱਗਾ ਸੀ ਵੀ ਇਹ ਮੁੰਡਾ ਵੀ ਵਿਚਾਰਾ ਕੋਈ ਬਾਹਲੇ
ਗੁੱਡ ਘਰ ਤੋਂ ਨਹੀਂ, ਇਹਦੇ ਫਾਦਰ ਦੀ ਡੈਥ ਹੋ ਗਈ ਸੀ ਸਟਰਗਲਿੰਗ ਕਰੋਨਾ ਦੇ ਸੀਗਾ, ਦੌਰਾਨ, ਹਾਂਜੀ। ਤੇ ਮਦਰ ਇੰਡੀਆ 'ਚ ਰਹਿੰਦੀ ਆ, ਵੀ ਇਕੱਲਾ ਹੀ ਆ। ਸੋ ਹੁਣ ਇਹ ਨਹੀਂ ਪਤਾ ਵੀ ਉਹ ਕਿਸ ਹਿਸਾਬ ਦੇ ਨਾਲ ਕਹਿ ਰਿਹਾ ਵੀ ਉਹਦਾ ਬ੍ਰਦਰ ਸੀ। ਹਾਂਜੀ, ਇਹ ਆਈਸ ਕਹਿ ਰਹੇ ਆ, ਆਈਸ ਵਾਲੇ ਕਹਿੰਦੇ ਵੀ ਉਹਨਾਂ ਨੇ ਉਹਦੇ ਭਰਾ ਨੂੰ ਫੜ ਲਿਆ, ਪਰ ਮੈਨੂੰ ਲੱਗਦਾ ਵੀ ਉਹ ਟੀਮ ਡਰਾਈਵਰ ਨਾਲ ਸੀਗਾ। ਹਾਂ, ਟੀਮ ਦੇ ਵਿੱਚ ਹੋਊਗਾ, ਭਰਾ ਬਣ ਜਾਂਦੇ ਇੱਕ ਹਿਸਾਬ ਦੇ ਨਾਲ ਵੀ ਜਦੋਂ ਕੰਮ ਕਰਦੇ ਆ, ਬਟ ਇਹ ਆ ਵੀ ਉਹ ਪੈਸੰਜਰ ਸੀਗਾ ਉਸ ਟਾਈਮ ਟਰੱਕ ਦੇ ਵਿੱਚ ਜਦ ਇਹ ਐਕਸੀਡੈਂਟ ਹੋਇਆ ਸੀ। ਉਸ ਨੂੰ ਆਈਸ ਨੇ ਕਹਿੰਦੇ ਵੀ ਉਹ ਚੁੱਕਿਆ ਆ। ਕੁਝ ਕਾਲ ਲੈ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਇਕਬਾਲ ਜੀ, ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਨਾ ਮੇਰੇ ਲਿੰਕ ਆਇਆ ਸੀਗਾ WhatsApp ਦੇ ਉੱਪਰ, ਤੇ ਉਹ ਮੈਂ ਪੁੱਛਣਾ ਸੀਗਾ change.org ਤੋਂ ਸੀਗਾ, ਉਹਦੀ ਸੀਗੀ ਪਲੀ ਫॉर ਫੇਅਰ। ਨਹੀਂ, ਇਹ ਉਹੀ ਗੱਲ ਕਰਕੇ ਹਟੇ ਸੀ ਜੀ ਪਹਿਲਾਂ। ਉਹ ਇਹ ਪਤਾ ਨਹੀਂ ਵੀ ਕਿੰਨੇ ਚਲਾਤੀ, ਆਸਟ੍ਰੇਲੀਆ ਤੋਂ ਕਿਸੇ ਨੇ ਐਵੇਂ ਧੱਕੇ ਨਾਲ ਬਣਾਈ ਲੱਗਦੀ ਹੈ ਜੀ। ਹੁਣ ਦੇਖੋ, ਇਹ ਵੀ ਮੀਡੀਆ ਨੂੰ ਜਿੱਦਾਂ ਅੱਗ ਦੇ ਉੱਤੇ ਨਾ ਤੇਲ ਪਾਉਣ ਵਾਲੀ ਗੱਲ ਹੈਗੀ ਆ, ਵੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਉਹ ਫਿਊਨਲ ਹਜੇ ਹੋਇਆ ਨਹੀਂ ਉਹ ਬੰਦਿਆਂ ਦਾ ਜਿਹੜੇ ਮਾਰੇ ਗਏ ਆ। ਪਟੀਸ਼ਨ ਪਹਿਲਾਂ ਹੀ ਸਾਈਨ ਕਰਤੀ ਵੀ ਮੁੰਡੇ ਨੂੰ 45 ਸਾਲ ਦੀ ਸਜ਼ਾ ਨਾ ਹੋਵੇ। ਤੁਹਾਨੂੰ ਕੌਣ ਕਹਿੰਦਾ 45 ਦੀ ਹੋ ਜਾਊਗੀ? ਇਹ ਤਾਂ ਕੇਸ ਚੱਲੂਗਾ, ਬਾਅਦ ਚ ਦੇਖਿਆ ਜਾਊਗਾ। ਚਾਰਜ ਸੋ ਇਹ ਇਨਵੈਸਟੀਗੇਟ ਕਰਨਾ ਚਾਹੀਦਾ ਵੀ ਕੌਣ ਕਿਸ ਨੇ ਇਹ ਸ਼ੁਰੂ ਕੀਤੀ ਹੈਗੀ ਆ, ਹਨਾ। ਜੀ, ਆਸਟ੍ਰੇਲੀਆ ਤੋਂ ਕੌਣ ਸ਼ੁਰੂ ਕਰ ਗਿਆ ਵੀ ਇਸ ਤਰੀਕੇ ਦੇ ਨਾਲ, ਤੇ ਇੰਡੀਆ 'ਚ ਖਬਰਾਂ ਲੱਗ ਗਈਆਂ ਵੀ ਜੀ ਗੁੱਸੇ 'ਚ ਬਹੁਤ ਨੇ ਵੀ ਇਹਦੇ ਨਾਲ ਧੱਕਾ ਜਿਹੜਾ ਤੇ 2 ਦਿਨਾਂ 'ਚ ਸਾਈਨ ਵੀ ਹੋ ਗਿਆ 2,30,000 ਤੇ 2.5 ਲੱਖ ਸਾਈਨ ਹੋ ਰਹੇ ਵੀ। ਉਦਾਂ ਜਦੋਂ ਪੋਸਟ ਕਹਿੰਦੇ ਕਮੈਂਟ ਕਰਨ ਨੂੰ ਟਰੱਕਰਸ ਨੂੰ ਵੀ ਆਹ ਵਾਲੇ ਮੁੱਦੇ ਦੇ ਉੱਤੇ ਉਹਦੇ 100,000 ਨਹੀਂ ਟੱਪਦਾ, ਤੇ ਇਹ ਦੇਖੋ ਕਿੱਡੀ ਜਲਦੀ ਦੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਇਹਨਾਂ ਨੇ ਕਰਵਾ ਦਿੱਤਾ ਆ। ਸੋ ਅਸੀਂ ਤਾਂ ਇਹ ਰਿਕਮੈਂਡ ਕਰਦੇ ਹਾਂ ਵੀ ਇਹ ਪਟੀਸ਼ਨ ਦੇ ਉੱਤੇ ਸਾਈਨ ਜਿਹੜੇ ਉਹ ਇਸ ਗੱਲੋਂ ਨਾ ਕੀਤੇ ਜਾਣ ਵੀ ਜਿੰਨੀ ਦੇਰ ਤੱਕ ਇਹਦੇ ਕਲੈਰਿਟੀ ਨਹੀਂ ਹੁੰਦੀ, ਪਤਾ ਨਹੀਂ ਲੱਗਦਾ ਵੀ ਇਹ ਚੀਜ਼ ਕੀ ਆ, ਤੇ ਨਾਲੇ ਮੌਕਾ ਨਹੀਂ ਹੈ ਇਸ ਟਾਈਮ ਇਹ ਜਿਹੜੀ ਗੱਲ ਕਰਨ ਦਾ।